ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ, ਉੱਥੇ ਹੀ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਲਈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲਾਂ ਜੇਕਰ ਆਪਾਂ ਖਬਰ ਦੇ ਉੱਪਰ ਚੱਲੀਏ ਤਾਂ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ। ਮੁੱਦੇ ਕਿੰਨੇ ਕੁ ਸੀ ਤੇ ਇੱਕ ਦੂਸਰੇ ਦੇ ਉੱਪਰ ਕਟਾਕਸ਼ ਕਿੰਨੇ ਕੁ ਸੀ ਉਹ ਤਾਂ ਸਭ ਨੇ ਦੇਖੇ। ਜਿੱਤਿਆ ਕੋਈ ਵੀ ਹੋਵੇ, ਆਮ ਲੋਕ ਹਾਰੇ ਨੇ। ਤੇ ਪਾਇਓ ਜ਼ਰਾ ਝਾਤ ਜੀ, ਕਹਿੰਦੇ ਝਾੜੂ ਦਾ ਜਲਵਾ ਤਾਂ ਚੱਲ ਗਿਆ ਪਰ ਕਿਹੜੇ ਮੁੱਦਿਆਂ ਦੇ ਉੱਪਰ ਝਾੜੂ ਜਿੱਤਿਆ ਇਹ ਜ਼ਰਾ ਜ਼ਰੂਰ ਦੱਸਿਓ। ਗੁਰਪ੍ਰੀਤ ਦੇਖੋ, ਜਿਹੜਾ ਪਬਲਿਕ ਦਾ ਮੈਂਡੇਟ ਹੈ ਉਹ ਜੀ ਪਬਲਿਕ ਵੱਖ-ਵੱਖ ਕੋਨਾਂ ਤੋਂ ਸੋਚ ਕੇ ਹਮੇਸ਼ਾ ਦਿੰਦੀ ਹੈ। ਜੋ ਕੋਈ ਵੀ ਫਤਵਾ ਹੈ ਤਾਂ ਉਹ ਫਤਵਾ ਲੋਕਲ ਚੋਣ ਦਾ, ਲੋਕਲ ਮੁੱਦਿਆਂ, ਲੋਕਲ ਗਰਜਾਂ, ਲੋਕਲ ਲੀਡਰਾਂ, ਲੋਕਲ ਚਿਹਰਿਆਂ ਤੇ ਹੀ ਨਿਰਭਰ ਕਰਦਾ। ਉੱਥੇ ਪੰਜਾਬ ਦੇ ਮੁੱਦਿਆਂ ਦੀ ਕੋਈ ਬਹੁਤੀ ਗੱਲ ਨਹੀਂ ਹੁੰਦੀ, ਕਿਉਂਕਿ ਤਰਨਤਾਰਨ ਦਾ ਵੋਟਰ ਹੈ ਤਾਂ ਤਰਨਤਾਰਨ ਦਾ ਵੋਟਰ ਤਰਨਤਾਰਨ ਦੇ ਮੱਦੇਨਜ਼ਰ ਹੀ ਵੋਟ ਪਾ ਰਿਹਾ। ਇਹ ਗੱਲ ਤੇ ਸਮਝਣ ਵਾਲੀ ਆ। ਸਭ ਤੋਂ ਦੂਜੀ ਚੀਜ਼ ਇਹ ਆ ਕਿ ਇਸ ਵੇਲੇ ਮਤਲਬ ਕਿ ਮੁੱਦਾ ਆਧਾਰਿਤ ਵੈਸੇ ਵੀ ਜੇ ਤੁਸੀਂ ਦੇਖੋਗੇ ਰਾਜਨੀਤੀ ਦੀ ਘਾਟ ਹੈ। ਤੀਜੀ ਗੱਲ ਕਿ ਇਹਦੇ 'ਚ ਜਿਹੜਾ ਇਹ ਨਤੀਜਾ ਮੇਰੇ ਖਿਆਲ ਦੇ ਨਾਲ, ਦੇਖੋ ਇਹਦੇ 'ਚ ਮੈਂ ਇੱਕੋ ਗੱਲ ਕਹਿੰਦਾ ਸੀਗਾ ਪਹਿਲਾਂ ਵੀ ਕਿ ਝਾੜੂ ਜਿਹੜੇ ਵੀ ਲੋਕ ਇਹ ਗੱਲ ਕਹਿੰਦੇ ਸੀ ਕਿ ਮਨਦੀਪ ਸਿੰਘ ਕੰਮ ਖਿੱਚ ਕੇ ਲੈ ਜਾਏਗਾ, ਵਨ ਸਾਈਡਡ ਜਿੱਤ ਹੋਏਗੀ, ਤਾਂ ਮੇਰਾ ਉੱਥੇ ਇਹੋ ਮਤ ਹੁੰਦਾ ਸੀ ਕਿ ਤੁਸੀਂ ਕਿਸੇ ਮੁਗਾਲਤੇ ਦੇ ਵਿੱਚ ਹੋ, ਤੁਸੀਂ ਗਲਤਫਹਿਮੀ ਦੇ ਵਿੱਚ ਹੋ ਕਿ ਕਿਸੇ ਵੀ ਪੱਖ ਤੋਂ ਤੁਸੀਂ ਜੇਕਰ ਜ਼ਿਮਨੀ ਚੋਣ ਅੰਦਰ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਮੰਨ ਰਹੇ ਹੋ ਤਾਂ ਤੁਹਾਡੀ ਭੁੱਲ ਹੈ। ਬਰਨਾਲੇ ਦਾ ਇਲੈਕਸ਼ਨ ਜਿਹੜਾ ਇਹ ਹਾਰੇ ਸਨ ਤਾਂ ਉਹ ਆਪਾਂ ਨੂੰ ਪਤਾ ਹੈ ਕਿ ਬਾਠ ਸਾਹਿਬ ਜਿਹੜੇ ਬਗਾਵਤ ਕਰ ਗਏ ਔਰ ਜਿਨ੍ਹਾਂ ਨੇ ਆਪਣਾ ਬਗਾਵਤ ਦਾ ਝੰਡਾ ਨੀਵਾਂ ਨਹੀਂ ਹੋਣ ਦਿੱਤਾ ਤੇ ਜਿਨ੍ਹਾਂ ਨੇ ਫਿਰ ਬਗਾਵਤ ਕਰਕੇ ਇਹਨਾਂ ਦੀ ਹਾਰ ਨਿਸ਼ਚਿਤ ਕੀਤੀ ਸੀ, ਉਹ ਇੱਕ ਵੱਡਾ ਕਾਰਨ ਸੀ ਬਰਨਾਲੇ ਹਾਰ 'ਚ, ਜੇ ਤੁਸੀਂ ਦੇਖੋਗੇ ਜ਼ਿਮਨੀ ਚੋਣ 'ਚ। ਅਦਰਵਾਈਜ਼ ਮਤਲਬ ਕਿ ਇਹਨਾਂ ਦੀਆਂ ਜਿਹੜੀਆਂ ਬਾਈ ਇਲੈਕਸ਼ਨ ਜਿੰਨੀਆਂ ਵੀ ਹੋਈਆਂ ਨੇ ਉਹਨਾਂ ਦਾ ਡਾਟਾ ਕੱਢ ਕੇ ਜੇ ਤੁਸੀਂ ਐਨਾਲਿਸਿਸ ਕਰੋਗੇ ਤਾਂ ਮੈਂ ਕਤਈ ਮੰਨਣ ਨੂੰ ਤਿਆਰ ਨਹੀਂ ਸੀ ਕਿ ਆਮ ਆਦਮੀ ਪਾਰਟੀ ਵਾਲੇ ਸਕੀਮ 'ਚੋਂ ਬਾਹਰ ਹੈ। ਦੂਜੀ ਗੱਲ, ਆਮ ਆਦਮੀ ਪਾਰਟੀ ਦੇ ਕੋਲ ਆਪਣਾ ਚਿਹਰਾ ਹੁੰਦਾ ਤਾਂ ਸ਼ਾਇਦ ਕੰਮ ਰਿਸਕੀ ਹੋ ਸਕਦਾ ਸੀਗਾ। ਕੋਈ ਲੋਕਲ ਚਿਹਰਾ ਹੁੰਦਾ ਜਾਂ ਪੈਰਾਸ਼ੂਟਡ ਚਿਹਰਾ ਹੁੰਦਾ ਤਾਂ ਇਹਨਾਂ ਦੇ ਕੋਲ ਇੱਕੋ ਇੱਕ ਹੀਲਾ ਸੀ ਕਿ ਬਾਈ ਤੁਸੀਂ ਬੰਦਾ ਬਾਹਰੋਂ ਲਿਆਉਣਾ। ਤਾਂ ਇਹ ਕੰਮ, ਹਾਲਾਂਕਿ ਦਲ ਬਦਲੀ ਕਹਿ ਲਓ, ਇਸ ਨੂੰ ਇਹਨਾਂ ਦੀ ਲੀਡਰਸ਼ਿਪ ਜਿਹੜੀ ਇਹਨਾਂ ਨੇ ਤਿਆਰ ਨਹੀਂ ਕੀਤੀ ਉਹਦਾ ਲੈਕ ਕਹਿ ਲਓ। ਤੇ ਤੀਜੀ ਗੱਲ ਕਿ ਚਾਹੇ ਇਸ ਨੂੰ ਤੁਸੀਂ ਮਾਸਟਰ ਸਟ੍ਰੋਕ ਕਹਿ ਲਓ ਕਿ ਬਈ ਇਹਨਾਂ ਨੇ ਜਿਹੜਾ ਫਿਰ ਚੁਣਿਆ ਬੰਦਾ ਤਾਂ ਬੰਦਾ ਚੋਣ ਦੇ ਮੁਤਾਬਕ ਪਰਫੈਕਟ ਸੀ। 3 ਵਾਰ ਉਹ ਜਿੱਤਿਆ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਉਹ ਲੋਕਾਂ ਦੇ ਵਿੱਚ ਵਿਚਰ ਰਿਹਾ ਸੀਗਾ, ਉਹਦਾ ਆਪਣਾ ਨਿੱਜੀ ਵੋਟ ਬੈਂਕ ਸੀ, ਉਹ ਲੈ ਕੇ ਆਇਆ। ਜਿਵੇਂ ਮੈਂ ਗਿੱਦੜਬਾਹਾ 'ਚ ਕਿਹਾ ਸੀਗਾ ਕਿ ਗਿੱਦੜਬਾਹਾ 'ਚ ਡਿੰਪੀ ਆਪਣਾ ਯਾਨੀ ਜਿਹੜਾ ਨਿੱਜੀ ਵੋਟ ਬੈਂਕ ਆ ਨਾਲ ਲੈ ਕੇ ਆਏਗਾ। ਤੇ ਤੁਹਾਡੇ ਸਾਹਮਣੇ ਆ ਕਿ ਡਿੰਪੀ ਢਿੱਲੋਂ ਨੇ ਧੁੰਮ ਮਚਾਤੀ ਸੀ ਜ਼ਿਮਨੀ ਚੋਣ ਜਿੱਤ ਕੇ। ਹਾਲਾਂਕਿ ਵੋਟ ਰਲ ਮਿਲ ਕੇ ਵੀ ਪਈ ਆ ਪਰ ਇੱਕ ਇਤਿਹਾਸਿਕ ਜਿੱਤ ਦਰਜ ਕੀਤੀ ਸੀ ਡਿੰਪੀ ਢਿੱਲੋਂ ਨੇ। ਉਹਦਾ ਵੱਡਾ ਕਾਰਨ ਇਹ ਸੀ
ਕਿ ਉਹ ਬੰਦਾ ਬੇਸ਼ੱਕ ਇਲੈਕਸ਼ਨ ਲਗਾਤਾਰ ਹਾਰਦਾ ਪਿਆ ਸੀ, ਪਰ ਸੱਤਾ ਤੇ ਵਿਰੋਧੀ ਧਿਰ 'ਚ ਰਹਿੰਦਿਆਂ ਉਸਨੇ ਇਲਾਕੇ ਦੇ ਵਿੱਚ ਆਪਣਾ ਬੇਸ ਬਣਾ ਰੱਖਿਆ ਸੀ, ਜਿਸ ਨੂੰ ਅਸੀਂ ਸਮਝਦੇ ਸਾਂ। ਹੁਣ ਇਹੀ ਚੀਜ਼ ਇੱਧਰ ਸੀਗੀ ਕਿ ਹਰਮੀਤ ਸੰਧੂ ਦੇ ਨਾਲ ਲਾ ਲਓ ਕਿ 7,000 ਵੀ ਜੇ ਵੋਟ ਆਈ ਆ, 6,000 ਵੀ ਵੋਟ ਆਈ ਹੈ, ਤਾਂ ਉਸਨੂੰ ਡਬਲ ਕਰ ਲਓ ਤੇ ਉਹੀ ਮਾਰਜਨ। ਇੱਕ 3 ਵਾਰ ਦਾ ਐਮਐਲਏ, 3 ਵਾਰ ਦਾ ਐਮਐਲਏ, ਹਰੇਕ ਵਾਰੀ ਨਾਲ ਜੇ ਤੁਸੀਂ ਉਹਨੂੰ 2 ਨਾਲ ਮਲਟੀਪਲਾਈ ਕਰ ਲਓ ਕਿ 5 ਸਾਲ ਐਮਐਲਏ ਰਿਹਾ 60-70 ਪਿੰਡਾਂ ਦਾ, 2,000 ਵੋਟ ਤੇ ਰੱਖਦਾ ਹੀ ਆ ਪਰਸਨਲ। ਉਹ 3 ਵਾਰ ਰਿਹਾ ਤੇ 6,000 ਵੋਟ ਹੋ ਗਈ। 6 ਨੂੰ ਹੁਣ ਤੁਸੀਂ ਦੇਖ ਲਓ, 6 ਨੂੰ ਡਬਲ ਕਰ ਲਓ, ਡਬਲ ਫਰਕ ਪੈਂਦਾ ਤਾਂ 12,000 ਦਾ ਮਾਰਜਨ। ਤਾਂ ਇਸ ਪੱਖ ਤੋਂ ਝਾੜੂ ਵਾਲਿਆਂ ਦਾ ਇਹ ਮਾਸਟਰ ਸਟ੍ਰੋਕ ਵੀ ਸੀਗਾ ਕਿ ਇਹਨਾਂ ਨੇ ਬੰਦਾ ਲਿਆਂਦਾ ਜਿਹਨੂੰ ਇਹ ਜੋ ਮਰਜ਼ੀ ਕਹਿੰਦੇ ਰਹੇ ਹੁਣ, ਬੇਸ਼ਰਮੀ ਜੇ ਨਾਲ ਬੰਦਾ ਲੈ ਆਂਦਾ ਤੇ ਉਹਨੇ ਜਲਵਾ ਦਿਖਾ ਦਿੱਤਾ। ਫਿਰ ਹੋਇਆ ਕੀ ਆ ਕਿ ਐਸੀ ਵੋਟ ਗੋਲਬੰਦ ਹੋਈ ਆ ਆਮ ਆਦਮੀ ਪਾਰਟੀ ਦੇ ਹੱਕ 'ਚ। ਆਮ ਬੰਦਾ ਵੀ ਕਿਤੇ ਨਾ ਕਿਤੇ ਇੱਧਰ ਭੁਗਤਿਆ, ਚਾਹੇ ਉਹ 300 ਯੂਨਿਟ ਦਾ ਕਹਿ ਲਓ, ਚਾਹੇ ਉਹ ਅਸਰ ਹਾਲੇ ਵੀ ਹੈਗਾ ਕੁਝ ਥਾਵਾਂ ਦਾ। ਜੇ ਆਪਾਂ ਮੁੱਦਿਆਂ ਦੀ ਗੱਲ ਕਰੀਏ ਤਾਂ ਐਸੀ ਵੋਟ ਘੁੰਮ ਘੁਮਾ ਕੇ ਆਮ ਆਦਮੀ ਪਾਰਟੀ ਵੱਲ ਆਈ, ਜੈਸਾ ਕਿ ਸ਼ੁਰੂਆਤੀ ਵਿਸ਼ਲੇਸ਼ਣ 'ਚ ਮੈਨੂੰ ਲੱਗਦਾ ਘੱਟੋ ਘੱਟ ਕਿ ਜੇ ਆਪਾਂ ਇਸ ਜਿੱਤ ਦਾ ਵਿਸ਼ਲੇਸ਼ਣ ਕਰੀਏ। ਦੂਜੀ ਗੱਲ ਇਹ ਆ ਕਿ ਇਸ ਸਾਰੇ ਘਟਨਾਕ੍ਰਮ ਤੋਂ ਜਾਂ ਇਸ ਸਾਰੀ ਲੜਾਈ ਤੋਂ ਇੱਕ ਗੱਲ ਜਿਹੜੀ ਪਹਿਲਾਂ ਤੈਅ ਸੀ, ਉਹ ਇਹ ਸੀ ਕਿ ਆਮ ਆਦਮੀ ਪਾਰਟੀ ਹਾਰ ਅਫੋਰਡ ਨਹੀਂ ਕਰਦੀ। ਜਿੱਤ ਉਹਦੀ ਇੱਕ ਆਮ ਜਿੱਤ ਆ। ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਜੇ ਇਹ ਕਹਿੰਦੇ ਨੇ ਨਾ ਕਿ 27 ਦੇ ਮਾਮਲੇ 'ਚ ਜੀ ਇਹ ਸੈਮੀ ਫਾਈਨਲ ਹੈ, ਮੈਂ ਇਸ ਨੂੰ ਨਹੀਂ ਮੰਨਦਾ। ਇਹ ਬਿਲਕੁਲ ਡਾਇਲੋਗ ਹੁੰਦੇ, ਰਾਜਨੀਤਿਕ ਡਾਇਲੋਗ ਹੁੰਦੇ, ਮੈਂ ਬਹੁਤ ਵਾਰੀ ਇਹ ਸੁਣਿਆ ਤੇ ਬਾਅਦ ਦੇ ਵਿੱਚ ਇਹਨਾਂ ਦਾ ਉਹ ਹਸ਼ਰ ਹੁੰਦਾ ਵੇਖਿਆ ਮੈਂ ਲੀਡਰਾਂ ਦਾ ਕਿ ਗੱਲ ਹੀ ਛੱਡ ਦੋ। ਤਾਂ ਅਕਾਲੀ ਵੀ ਤੇ ਇਹੋ ਹੀ ਕਹਿੰਦੇ ਰਹੇ ਨਾ 17 ਤੋਂ ਪਹਿਲਾਂ, ਇਹ ਜੀ ਸੈਮੀ ਫਾਈਨਲ ਜਿੱਤ ਗਿਆ ਜੀ, ਫਲਾਣਾ ਅਸੀਂ ਜਿੱਤ ਲਿਆ। ਤਾਂ ਬਾਅਦ ਦੇ ਵਿੱਚ ਕੀ ਹੋਇਆ ਸੀ 17 'ਚ? ਕਾਂਗਰਸੀ ਵੀ ਇਹੋ ਕਹਿੰਦੇ ਸੀ। ਤਾਂ ਮਤਲਬ ਕਿ ਇਹ ਹੁੰਦੇ ਨੇ ਡਾਇਲੋਗ, ਰਾਜਨੀਤਿਕ ਡਾਇਲੋਗ। ਪਰ ਜੇ ਤੁਸੀਂ ਵੇਖੋਗੇ ਤਾਂ ਅੱਗੇ ਜਾ ਕੇ ਇਹਨਾਂ ਲਈ ਕੀ ਹਾਲਾਤ ਬਣਦੇ ਆ, ਉਹਨਾਂ ਨੂੰ ਛੱਡ ਦਈਏ ਤਾਂ ਇਹ ਹਾਰ ਅਫੋਰਡ ਨਹੀਂ ਸੀ ਕਰਦੇ। ਹਾਰ ਦਾ ਮਤਲਬ ਸੀ ਕਿ ਆਮ ਆਦਮੀ ਪਾਰਟੀ 27 ਤੱਕ ਆਪਣ ਤੋਂ ਪਹਿਲਾਂ ਹੀ ਹੰਭ ਜਾਂਦੀ। ਸੋ ਇਸ ਵਾਸਤੇ ਹਾਰ ਅਫੋਰਡ ਨਹੀਂ ਸੀ ਕਰਦੇ। ਜਿੱਤ ਇੱਕ ਆਮ ਜਿੱਤ ਹੈ, ਪਰ ਮੈਂ ਜਿਵੇਂ ਕਹਿ ਰਿਹਾ ਕਿ ਜਿੱਤ ਹੁੰਦੀ ਹੈ ਤਾਂ ਉਹਦੇ ਵਿੱਚ ਇਹਨਾਂ ਦਾ ਜਿਹੜਾ ਕਹਿ ਲਓ ਕਿ ਚਿਹਰਾ ਚੁਣਨ ਦਾ ਮਾਮਲਾ ਸੀਗਾ ਉਹ ਬਿਲਕੁਲ ਫਿੱਟ ਬੈਠਾ। ਹੁਣ ਰਹੀ ਗੱਲ ਕਿ ਇਸ ਇਲੈਕਸ਼ਨ ਦੇ ਵਿੱਚ ਸਰਪ੍ਰਾਈਜ਼ ਕੀਤਾ ਜਿਸਨੇ, ਤਾਂ ਉਹ ਆ ਅਕਾਲੀ ਦਲ ਬਾਦਲ। ਮੈਂ ਤੁਹਾਨੂੰ ਪਿਛਲੇ ਕਈ ਦਿਨ ਤੋਂ ਕਹਿ ਰਿਹਾ ਸੀ, ਕਈ ਮੰਚਾਂ ਤੇ ਕਹਿ ਰਿਹਾ ਸੀ ਕਿ ਅਕਾਲੀ ਦਲ ਚੜ੍ਹਤ ਚ ਆ ਰਿਹਾ, ਅਕਾਲੀ ਦਲ ਚੜ੍ਹਤ ਚ ਆ ਰਿਹਾ। ਤੇ ਕੁਝ ਲੋਕ ਅੱਜ ਕੱਲ੍ਹ ਟੈਗ ਲਾਉਂਦੇ ਆ, ਉਹ ਮੈਨੂੰ ਕਹਿ ਦਿੰਦੇ ਆ ਕਿ ਅਕਾਲੀਆਂ ਦਾ ਪੱਖ ਜ਼ਿਆਦਾ ਪੁਰ ਲੱਗ ਪਿਆ। ਨਹੀਂ, ਜੋ ਤਸਵੀਰ ਤੁਹਾਨੂੰ ਦਿਖ ਰਹੀ ਹੁੰਦੀ ਹੈ ਉਸ ਤਸਵੀਰ ਨੂੰ ਜੇ ਤੁਸੀਂ ਮਾਰ ਦਿਓ ਤਾਂ ਤੁਸੀਂ ਆਪਣੀ ਪੱਤਰਕਾਰਤਾ ਨੂੰ ਮਾਰ ਦਿਓ। ਇਸ ਗੱਲ ਦੇ ਡਰੋਂ ਕਿ ਤੁਹਾਨੂੰ ਕਿਹੜਾ ਸਰਟੀਫਿਕੇਟ ਦਿੱਤਾ ਜਾ ਰਿਹਾ। ਮੇਰੀ ਗੱਲ ਸਹੀ ਹੋਈ। ਲੋਕ ਮੇਰਾ ਕਾਊਂਟਰ ਕਰਦੇ ਸਨ ਕਿ ਨਹੀਂ ਇਹ ਸੋਸ਼ਲ ਮੀਡੀਆ। ਤਾਂ ਮੈਂ ਕਹਿੰਦਾ ਇਹ ਦੌਰ ਹੀ ਸੋਸ਼ਲ ਮੀਡੀਆ ਦਾ। ਮੈਨੂੰ ਕਾਊਂਟਰ ਕੀਤਾ ਗਿਆ ਕੁਝ ਮੇਰੇ ਸੱਜਣਾ ਬਣਿਓ ਕਿ ਯਾਰ ਮਿੰਟੂ ਇਹ ਤਾਂ ਸੋਸ਼ਲ ਮੀਡੀਆ ਤੇ ਦਿਖਾਈ ਦਿੰਦਾ। ਤੇ ਮੈਂ ਕਿਹਾ ਯਾਰ ਦੌਰ ਹੀ ਸੋਸ਼ਲ ਮੀਡੀਆ ਦਾ। ਕਿਉਂ? ਕਿਉਂਕਿ ਸੁਖਬੀਰ ਬਾਦਲ ਪੈਸੇ ਵੰਡਦਾ ਕਿੱਥੇ ਦਿਖਿਆ? ਸੋਸ਼ਲ ਮੀਡੀਆ ਤੇ। ਉਹਨਾਂ ਦੇ ਵੱਡੇ ਵੱਡੇ ਕਾਫਲੇ ਕਿੱਥੇ ਦਿਖ ਰਹੇ ਸਨ? ਸੋਸ਼ਲ ਮੀਡੀਆ ਤੇ। ਸਰ ਅੱਜ ਕੱਲ ਜੈਨ ਜ਼ੀ ਜਿਹੜਾ ਹੈ ਨਾ, ਉਹ ਸੋਸ਼ਲ ਮੀਡੀਆ ਹੀ ਦੇਖਦਾ ਹੈ, ਰੀਲਾਂ ਹੀ ਦੇਖਦਾ ਹੈ। ਤੇ ਇਹਨਾਂ ਦਾ ਬੇੜਾ ਕਰਕੇ ਕਿਹਨਾਂ ਨੇ ਕੀਤਾ ਸੀ? ਸੋਸ਼ਲ ਮੀਡੀਆ ਤੇ। ਅਸੀਂ ਉਦੋਂ ਤੇ ਮਤਲਬ ਸੋਸ਼ਲ ਮੀਡੀਆ ਯਾਨੀ ਨਵਾਂ ਸੀਗਾ ਜਦੋਂ ਇਹਨਾਂ ਦੀ ਸਰਕਾਰ ਰਿਪੀਟ ਹੋਈ ਆ। ਦੂਜਾ ਕਿ ਇਹ ਕਾਊਂਟਰ ਹੀ ਨਹੀਂ ਕਰ ਸਕੇ। ਤੇ ਉਦੋਂ ਇਹ ਮਤਲਬ ਕਿ ਇਹ ਕਹਿੰਦੇ ਹੁੰਦੇ ਸੀ, ਲਾ ਇਹ ਰੌਲਾ ਜਿਹੜਾ ਸੋਸ਼ਲ ਮੀਡੀਆ ਤੇ ਪਾਉਣ ਜੋਗੇ, ਕਿਉਂਕਿ ਉਦੋਂ ਅਸੀਂ ਬਿਲਕੁਲ ਥੋੜੇ ਬੰਦੇ ਸੀ ਜਿਹੜੇ ਸਰਕਾਰ ਦੇ ਨੀਤੀਗਤ ਆਲੋਚਕ ਸੀ। ਮਤਲਬ ਅੱਜ ਤੁਸੀਂ ਦੇਖੋ ਸੋਸ਼ਲ ਮੀਡੀਆ ਦੀ ਪਾਵਰ, ਕਿ ਜਿਨ੍ਹਾਂ ਅਕਾਲੀਆਂ ਨੂੰ ਹਾਸ਼ੀਏ ਤੇ ਧੱਕਿਆ ਉਸੇ ਸੋਸ਼ਲ ਮੀਡੀਆ ਨੇ ਇਹਨਾਂ ਨੂੰ ਫਾਇਦਾ ਵੀ ਦਿੱਤਾ। ਬਾਕੀ ਇਹਨਾਂ ਦੇ ਉਮੀਦਵਾਰ ਠੀਕ ਸਨ। 12 ਕੁ ਹਜ਼ਾਰ ਦਾ ਫਰਕ ਆ ਦੋਨਾਂ ਦੇ ਵਿੱਚ, ਪਰ ਟੱਕਰ ਕਰੜੀ ਦੇ ਕੇ ਪਹਿਲੇ 3 ਕੇ 4 ਰਾਉਂਡ ਤਾਂ ਬੁੱਲਾਂ ਤੇ ਸਿੱਕਰੀ ਲਿਆਤੀ ਅਕਾਲੀਆਂ ਨੇ। ਜਿਹੜੇ ਪਹਿਲੇ 3-4 ਰਾਉਂਡ ਸੀ, ਮਤਲਬ ਕਿ ਆਮ ਆਦਮੀ ਪਾਰਟੀ ਵਾਲੇ ਵੇਖ ਰਹੇ ਸੀ
ਹੈ। ਪਹਿਲਾ ਰਾਉਂਡ ਖੁੱਲਿਆ, ਚੱਲ ਅਕਾਲੀ, ਦੂਜਾ ਰਾਉਂਡ ਖੁੱਲਿਆ, ਚੱਲ ਅਕਾਲੀ। ਮਤਲਬ ਕਿ ਇਹਨਾਂ ਦੇ ਬੁੱਲਾਂ ਤੇ ਸਿੱਕਰੀ ਆ ਗਈ ਕਿ ਆ ਕੀ ਬਣ ਗਿਆ। ਤਾਂ ਚਲੋ ਖੈਰ, ਫਿਰ ਜਿਵੇਂ ਜਿਵੇਂ ਸ਼ਹਿਰ ਵੱਲ ਨੂੰ ਆਏ, ਸ਼ਹਿਰ ਨੇ ਬਹੁਤ ਵਧੀਆ ਲੀਡ ਜਿਹੜੀ ਹਰਮੀਤ ਸੰਧੂ ਹੋਰਾਂ ਨੂੰ ਦੇਤੀ ਸੀਗੀ। ਉਹ ਲੀਡ ਫਿਰ ਤਗੜੀ ਹੁੰਦੀ ਗਈ, ਤਗੜੀ ਹੁੰਦੀ ਗਈ, ਤੇ ਅੰਤ 12,000। ਹੁਣ ਤੀਜੇ ਨੰਬਰ ਤੇ ਆਏ ਮਨਦੀਪ ਸਿੰਘ। ਇਤਫਾਕ ਦੇਖੋ, ਮੈਂ ਇਹਦੇ ਤੇ ਇੱਕ ਦਿਲਚਸਪ ਪੋਸਟ ਵੀ ਪਾਈ ਆ ਕਿ ਕਿਸੇ ਸਮੇਂ ਮਾਨ ਸਾਹਿਬ ਨੇ ਆਖਿਆ ਸੀਗਾ ਕਿ 1920 ਚ ਬਣਿਆ ਅਕਾਲੀ ਦਲ 2019 ਚ ਖਤਮ ਹੋ ਜਾਏਗਾ। ਮੈਂ ਇਸ ਕਥਨ ਦੇ ਬਿਲਕੁਲ ਬਰਖਲਾਫ ਹਾਂ, ਅਤੇ ਇਹ ਵੀ ਦੱਸ ਦੇਵਾਂ ਕਿ ਮੈਂ ਕਦੇ ਨਾ ਸੁਖਬੀਰ ਬਾਦਲ ਦੀ ਚਾਪਲੂਸੀ ਕੀਤੀ ਹੈ, ਨਾ ਮੈਂ ਕਦੇ ਅੱਜ ਤੱਕ ਪਰਸਨਲੀ ਮਿਲਿਆ, ਨਾ ਮੈਨੂੰ ਕੋਈ ਮਿਲਣ ਦੀ ਚਾਹਨਾ ਹੈ। ਆ ਪਿੱਛੇ ਜੇ ਕੁਝ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀਗਾ, ਸਾਡੇ ਕੋਲ ਵੀ ਆਇਆ। ਮਤਲਬ ਕਿ ਮੈਨੂੰ ਕਿਸੇ ਦੀ ਕੋਈ ਚਾਹਨਾ ਨਹੀਂ ਹੈ ਸਰ, ਪਰ ਬਤੌਰ ਪੰਜਾਬੀ ਅਸੀਂ ਹਰ ਬੰਦਾ ਇਹ ਚਾਹੁੰਦੇ ਆ ਕਿ ਖੇਤਰੀ ਪਾਰਟੀ ਸਾਡੀ ਜਿੰਦਾ ਰਹੇ। ਪਰ ਇਹ ਵਾਰ-ਵਾਰ ਕਹਿੰਦੇ ਸਨ ਕਿ ਜੀ ਭੋਗ ਪੈ ਜਾਣਾ ਅਕਾਲੀ ਦਲ ਦਾ। ਅਕਾਲੀ ਦਲ ਦਾ ਭੋਗ ਪੈਣ ਦਾ ਮਤਲਬ ਕੀ ਹੈ? ਖੇਤਰੀ ਪਾਰਟੀ ਦਾ ਖਤਮ ਹੋ ਜਾਣਾ। ਅਸੀਂ ਤੇ ਕਦੇ ਨਹੀਂ ਚਾਹੁੰਦੇ। ਸੁਖਬੀਰ ਬਾਦਲ ਕੱਲ ਹੈ, ਅੱਜ ਹੈ, ਪਰਸੋਂ ਹੈ, ਅਸੀਂ ਨਹੀਂ ਕਹਿ ਸਕਦੇ ਕਿੰਨੀ ਮਿਆਦ ਤੱਕ ਉਹ ਪ੍ਰਧਾਨ ਨੇ, ਪਰ ਅਕਾਲੀ ਦਲ ਉਦੋਂ ਤੱਕ ਵੀ ਜ਼ਿੰਦਾ ਰਹੇਗਾ ਜਦੋਂ ਤੱਕ ਇੱਕ ਵੀ ਅਕਾਲੀ ਬਚਿਆ ਰਿਹਾ। ਜਿੱਦਾਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਅਸੀਂ ਕਹਾਣੀ ਪੜ੍ਹਦੇ ਹੁੰਦੇ ਸੀ ਨਾ ਪ੍ਰਾਇਮਰੀ ਸਕੂਲ 'ਚ, ਠੀਕ ਹੈ ਨਾ ਜੀ। ਤਾਂ ਮਤਲਬ ਇਹੀ ਗੱਲ ਹੈ ਕਿ ਬਈ ਅਕਾਲੀ ਦਲ ਤੁਸੀਂ ਦੇਖੋ, ਪਹਿਲੇ ਨੰਬਰ ਤੇ ਵੀ ਅਕਾਲੀ, ਅੱਜ ਦੂਜੇ ਨੰਬਰ ਤੇ ਵੀ ਅਕਾਲੀ, ਤੇ ਤੀਜੇ ਨੰਬਰ ਤੇ ਵੀ ਅਕਾਲੀ। ਜ਼ਿਮਨੀ ਚੋਣ ਨੂੰ ਗੌਰ ਨਾਲ ਦੇਖੋ, ਕਹਿੰਦੇ ਸੀ ਕਿ ਡਾਇਨਾਸੌਰ ਵਾਪਸ ਆ ਸਕਦੇ, ਅਕਾਲੀ ਨਹੀਂ ਵਾਪਸ ਆ ਸਕਦੇ। ਅੱਜ ਜ਼ਿਮਨੀ ਚੋਣ 'ਚ ਪਹਿਲੇ ਨੰਬਰ, ਦੂਜੇ ਨੰਬਰ ਤੇ ਤੀਜੇ ਨੰਬਰ, ਤਿੰਨੇ ਹੀ ਅਕਾਲੀ ਆ। ਤੇ ਜੇ ਮਤਲਬ ਕਿ ਦੋ ਅਕਾਲੀ, ਦੂਜੇ ਨੰਬਰ ਵਾਲੇ, ਤੀਜੇ ਨੰਬਰ, ਇਹਨਾਂ ਦਾ ਵੋਟ ਜੋੜ ਦਿਓ ਤਾਂ ਇਹਨਾਂ ਦਾ ਵੋਟ 50,000 ਬਣਦਾ, ਇਹਨਾਂ ਤੋਂ 7-8,000 ਵੋਟ ਜ਼ਿਆਦਾ। ਤੋਂ ਮਤਲਬ ਇਹ ਤੇ ਹੈਗਾ ਮੋਟਾ-ਮੋਟਾ ਐਨਾਲਿਸਿਸ ਇਸ ਮਾਮਲੇ ਦੇ ਵਿੱਚ ਕਿ ਅਕਾਲੀ ਦਲ ਨੂੰ ਕੁਝ ਚੀਜ਼ਾਂ ਦਾ ਫਾਇਦਾ ਮਿਲਿਆ, ਜਿੱਦਾਂ ਖਾਸ ਤੌਰ ਤੇ ਉਹਨਾਂ ਦੇ ਜਿਹੜੇ ਕੈਂਡੀਡੇਟ ਸੀ, ਖਾਸ ਤੌਰ ਤੇ ਕੁੜੀ ਸੀ ਜਿਹੜੀ, ਜਿਸ ਤਰ੍ਹਾਂ ਉਹ ਜੂਝੀ, ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਇਹਨਾਂ ਦਾ ਮਤਲਬ ਕਿ ਪਿਛਲੇ ਕੁਝ ਸਮੇਂ ਦਾ ਜਿਹੜਾ ਸੀਗਾ ਸਮੂਦ ਉਹ ਟੁੱਟਾ, ਕੁਝ ਸੋਸ਼ਲ ਮੀਡੀਆ ਤੇ ਹਮਦਰਦੀ ਮਿਲੀ ਸੁਖਬੀਰ ਸਿੰਘ ਬਾਦਲ ਨੂੰ, ਉਹ ਸਾਰੀਆਂ ਚੀਜ਼ਾਂ ਸਨ। ਪਰ ਸਭ ਤੋਂ ਭੈੜੀ ਜਿਹੜੀ ਹੋਈ ਆ ਉਹ ਕਾਂਗਰਸ ਦੇ, ਕਾਂਗਰਸ ਚੌਥੇ ਸਥਾਨ ਤੇ। ਔਰ ਕਾਂਗਰਸ ਦੀ ਜਿਹੜੀ ਐਸੀ ਵੋਟ ਸੀ, ਮੈਂ ਤਾਂ ਹੀ ਕਹਿ ਰਿਹਾ ਸੀਗਾ ਕਿ ਉਹ ਸ਼ਾਇਦ ਰਾਜਾ ਵੜਿੰਗ ਕਰਕੇ ਥਿੜਕ ਗਈ, ਤੇ ਬਹੁਤ ਵੱਡਾ ਹਿੱਸਾ ਜਿਹੜਾ ਸੀ, ਬਹੁਤ ਵੱਡਾ ਚੰਕ ਸੀ ਜਿਹੜਾ, ਉਹ ਮੈਨੂੰ ਤੇ ਇਹੋ ਹੀ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤੇ ਹੈ, ਆਮ ਆਦਮੀ ਪਾਰਟੀ ਦੇ ਹੱਕ 'ਚ ਗਿਆ। ਆਮ ਆਦਮੀ ਪਾਰਟੀ ਨੂੰ ਇਹੀ ਫਾਇਦਾ ਮਿਲਿਆ, ਸ਼ਹਿਰੀ ਵੋਟ ਵੀ ਆਇਆ ਉਹਨੂੰ, ਇਸ ਤੋਂ ਇਲਾਵਾ ਜਨਰਲ ਵੋਟ ਵੀ ਆਇਆ ਤੇ ਐਸੀ ਵੋਟ ਵੀ ਆਇਆ। ਇਸ ਕਰਕੇ ਉਹਨਾਂ ਦਾ ਇੱਕ ਬਹੁਤ ਵਧੀਆ ਕੈਡਰ ਬਣ ਚੁੱਕਾ ਸੀ, ਬੂਥ ਲੈਵਲ ਤੱਕ ਉਹਨਾਂ ਦੀ ਪਹੁੰਚ ਸੀ। ਉਹਨਾਂ ਨੇ ਆਪਣਾ ਇਹ ਜਿਹੜਾ ਮੌਕਾ ਸੀਗਾ ਉਹ ਜਿੱਤ 'ਚ ਉਹਨਾਂ ਨੇ ਬਣਾ ਲਿਆ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਕ ਜ਼ਬਰਦਸਤ ਹਾਜ਼ਰੀ ਦਰਜ ਕਰਾਈ ਹੈ ਕਿ ਦੂਜੇ ਪਾਸੇ ਸਾਰੀਆਂ ਪੰਥਕ ਧਿਰਾਂ ਸਨ, ਇਧਰ ਅਕਾਲੀ ਦਲ ਬਾਦਲ ਕੱਲਾ ਸੀ, ਉਹ ਉਹਨਾਂ ਤੋਂ ਵੀ ਅੱਗੇ ਆ ਗਏ। ਹੋ ਸਕਦਾ ਆਉਣ ਵਾਲੇ ਸਮੇਂ 'ਚ ਹੁਣ ਅਕਾਲੀ, ਬਹੁਤ ਸਾਰੇ ਅਕਾਲੀ ਲੀਡਰ ਇਹ ਸੋਚਣ ਕਿ ਸਾਨੂੰ ਰਲ ਕੇ ਚੱਲਣਾ ਚਾਹੀਦਾ, ਹੋ ਸਕਦਾ ਕੁਝ ਚੀਜ਼ਾਂ ਤੇ ਸਹਿਮਤੀ ਬਣ ਜਾਵੇ। ਪਰ ਕਾਂਗਰਸ ਵਾਸਤੇ ਬਹੁਤ ਵੱਡਾ ਝਟਕਾ ਹੈ। ਤੁਸੀਂ ਇਹ ਦੇਖੋ ਕਿ ਕਾਂਗਰਸ ਦੀ ਹਾਲਤ ਇਹੋ ਜਿਹੀ ਸੀ ਕਿ ਚੱਲਦੀ ਚੋਣ ਦੇ ਦਰਮਿਆਨ ਇਹਨਾਂ ਦੇ ਪਾਠਕ ਇਹੋ ਜਿਹੇ ਸੀਗੇ ਕਿ ਜਦੋਂ ਰਾਜਾ ਵੜਿੰਗ ਕੰਟਰੋਵਰਸੀ 'ਚ ਫਸ ਗਏ ਤਾਂ ਡਿਫੈਂਡ ਨਹੀਂ ਕਰ ਸਕੇ ਬਹੁਤ ਵੱਡੇ ਪੱਧਰ ਤੇ ਲੀਡਰ, ਈਵਨ ਦੈਟ ਕਿ ਚੰਨੀ ਸਾਹਿਬ ਨੂੰ ਕਹਿਣਾ ਪਿਆ ਕਿ ਬਿਆਨ ਰਾਜਾ ਵੜਿੰਗ ਦਾ ਗਲਤ ਹੈ ਪਰ ਮਾਫੀ ਮੰਗ ਲਈ। ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ, ਚਰਨਜੀਤ ਚੰਨੀ ਹੋਰਾਂ ਨੇ ਇੰਨਾ ਕੰਪੇਨ ਵੀ ਨਹੀਂ ਕੀਤਾ, ਔਰ ਪ੍ਰਤਾਪ ਸਿੰਘ ਬਾਜਵਾ, ਇਹ ਦੋ ਸ਼ਖਸ। ਹੁਣ ਜਿਹੜੀ ਤੁਸੀਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵੇਖੋਗੇ, ਉਹਦੇ ਵਿੱਚ ਸੁਖੀ ਰੰਧਾਵਾ ਅਤੇ ਰਾਜਾ ਵੜਿੰਗ ਉਹਨਾਂ ਦੀ ਚੜ੍ਹਤ ਹੈ। ਇਹ ਜਿਹੜੇ ਦੋ ਦਿੱਗਜ, ਪ੍ਰਤਾਪ ਸਿੰਘ ਬਾਜਵਾ ਦਾ ਉਮੀਦਵਾਰ ਸੀ, ਕਰਨਵੀਰ ਸਿੰਘ ਬੁਰਜ, ਬੌਸ ਬਾਜਵਾ ਸਾਹਿਬ, ਤੇ ਦੂਸਰੇ ਪਾਸੇ ਜਿਹੜੇ ਮਤਲਬ ਕਿ ਚੰਨੀ ਸਾਹਿਬ, ਇਹਨਾਂ ਦੋਨਾਂ ਲੀਡਰਾਂ ਨੇ ਨਵੇਂ ਬਣੇ ਪ੍ਰਧਾਨਾਂ ਨੂੰ ਹੁਣ ਤੱਕ ਵਧਾਈ ਨਹੀਂ ਦਿੱਤੀ। ਤਾਂ ਤੁਸੀਂ ਇਹਨਾਂ ਦੇ ਪਾਠਕ ਵੀ ਦੇਖ ਲਓ, ਯਾਨੀ ਕੰਟਰੋਵਰਸੀ ਪਲੱਸ ਤੁਸੀਂ ਇਹਨਾਂ ਦੇ ਆਪਸ ਦੇ ਪਾਠਕ ਦੇਖ ਲਓ, ਤੇ ਇਹਦਾ ਹਸ਼ਰ ਇਹਨਾਂ ਨੇ ਆ ਕਰ ਦਿੱਤਾ ਹੈ ਕਿ ਇਸ ਵੇਲੇ ਕਾਂਗਰਸ ਜਿਹੜੀ ਉਹ ਚੌਥੇ ਸਥਾਨ ਤੇ ਆ, ਤੇ ਪੰਜਵੇਂ ਤੇ
ਭਾਰਤੀ ਜਨਤਾ ਪਾਰਟੀ ਜਿਹਨੂੰ ਵੋਟ 6000 ਪ੍ਰਾਪਤ ਹੋਈ ਆ, 6000 ਵੋਟ ਪ੍ਰਾਪਤ ਹੋਈ ਆ, ਤੇ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਸਮਝਣਾ ਪਵੇਗਾ ਕਿ ਐਂਟੀ ਪੰਜਾਬ ਟੈਗ ਤੁਹਾਡੇ ਤੇ ਹਾਲੇ ਵੀ ਲੱਗਦਾ ਹੈ। ਵਿੱਚ ਯੂਨੀਵਰਸਿਟੀ ਵਾਲਾ ਜਿਹੜਾ ਮੁੱਦਾ ਉੱਠਿਆ ਤੇ ਇੱਕ ਮੋਟੀ ਅਸੈਸਮੈਂਟ ਸੀ ਕਿ 10,000 ਪਲੱਸ ਇਹ ਜਾਣਗੇ, 10 ਤੋਂ 15,000 ਜਾ ਸਕਦੇ। ਮੇਰੇ ਖਿਆਲ ਦੇ ਨਾਲ 4-5,000 ਵੋਟ ਦਾ ਐਨ ਮੌਕੇ ਤੇ ਇਹਨਾਂ ਨੂੰ ਨੁਕਸਾਨ ਇਸ ਮੁੱਦੇ ਨੇ ਕਰ ਦਿੱਤਾ। ਬਹੁਤ ਇਹ ਵੱਡਾ ਝਟਕਾ ਸੀ। ਜੇ 10 ਵਾਲੀ ਲਾਈਨ 'ਚ ਜਾਂਦੇ ਤਾਂ ਭਾਜਪਾ ਮਤਲਬ ਕਿ ਕਹਿ ਸਕਦੀ ਸੀ ਕਿ ਅਸੀਂ ਥੋੜੀ ਇੱਜ਼ਤ ਆਪਦੀ ਰੱਖ ਵਿਖਾਈ ਆ, ਪਰ ਜਿਹੜੀ 10 ਤੋਂ ਥੱਲੇ ਵਾਲੀ ਲਾਈਨ ਸੀ ਤਾਂ ਇਹ ਇਹਨਾਂ ਦੀ ਕੋਈ ਇੱਜ਼ਤ ਵਾਲੀ ਜਿਹੜੀ ਹੈ ਉਹ ਪ੍ਰਾਪਤੀ ਨਹੀਂ ਹੈ। ਮੈਂ ਮੰਨਦਾ ਤਾਂ ਇਸ ਕਰਕੇ ਇਹ ਮੇਰਾ ਮੋਟਾ ਐਨਾਲਿਸਿਸ ਸੀਗਾ, ਮੋਟਾ ਕਹਿ ਲਓ ਕਿ ਜੋ ਮੈਂ ਦੇਖਿਆ ਸਮਝਿਆ, ਜੋ ਸਮਝਣ ਦਾ ਯਤਨ ਕੀਤਾ, ਇਹਦੇ ਵਿੱਚ ਬਸ ਇਹੋ ਗੱਲ ਆ ਕਿ ਇਹ ਵੀ ਨਹੀਂ ਹੈਗਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਰੈਪੂਟੇਸ਼ਨ ਦੀ ਗਰੰਟੀ ਆ, ਨਹੀਂ। ਤੇ ਦੂਜੇ ਨੰਬਰ ਤੇ ਅਕਾਲੀਆਂ ਵਾਸਤੇ ਵੀ ਇਹ ਨਹੀਂ ਹੈ ਕਿ ਲਓ ਜੀ ਹੁਣ ਅਕਾਲੀ ਜਿਹੜੇ ਆ ਉਹ ਡਾਇਨਾਸੌਰ ਵੀ ਲੈ ਆਉਣਗੇ ਤੇ ਨਾਲ ਉਹ ਵੀ ਸੱਤਾ 'ਚ ਆ ਜਾਣਗੇ, ਨਹੀਂ। ਇਹ ਇੱਕ ਖਾਸਾ ਸੀ ਤਰਨਤਾਰਨ ਦਾ ਜੋ ਵੇਖਿਆ ਗਿਆ। ਜਿਵੇਂ ਮੈਂ ਕਿਹਾ ਕਿ ਕੁਝ ਉਮੀਦਵਾਰਾਂ ਦੇ ਆਪਣੇ ਹੀਲੇ ਵਸੀਲੇ ਵੀ ਸੀਗੇ, ਬਾਕੀ ਹਾਲੇ ਬਹੁਤ ਕੁਝ 27 ਤੇ ਇਸ ਸਮੇਂ 25 ਦੇ ਦਰਮਿਆਨ ਪਿਆ ਜਿਹੜਾ ਤੈਅ ਕਰੇਗਾ ਕਿ ਕੌਣ ਅੰਤਲੀ ਲੜਾਈ ਜਿਹੜੀ ਉਹ ਜਿੱਤਦਾ ਹੈ। ਜੀ ਤਰਨਤਾਰਨ ਵਾਲੀ ਚੋਣ ਤਾਂ ਚਲੋ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਜਿੱਤ ਗਈ ਹੈ। ਇਸ ਤੋਂ ਅੱਗੇ ਗੱਲ ਬਿਹਾਰ ਦੀ ਕਰਦੇ ਆਂ। ਬਿਹਾਰ 'ਚ ਵੀ ਗਏ ਸੀ ਇਹਨਾਂ ਦੇ ਕੌਮੀ ਕਨਵੀਨਰ ਕੇਜਰੀਵਾਲ ਹੋਣੀ, ਤੇ ਉੱਥੇ ਇਹਨਾਂ ਨੇ ਐਲਾਨ ਵੀ ਕੁਝ ਤਕੜਾ ਹੀ ਕੀਤਾ ਸੀ ਵੀ ਬੀਬੀਆਂ ਲਈ ਤਾਂ ਅਸੀਂ ਗੱਫੇ ਲੈ ਕੇ ਆਉਣੇ ਨੇ। ਉੱਥੇ ਕਿਹੋ ਜੀ ਹਾਲਤ ਰਹੀ ਹੈ ਜੀ ਇਹਨਾਂ ਦੀ? ਨਾਲ ਦੀ ਨਾਲ ਦੱਸਿਓ, ਕਹਿੰਦੇ ਰਾਹੁਲ ਹੋਰਾਂ ਨਾਲ ਤਾਂ ਬਾਹਲੀ ਬੁਰੀ ਹੋਈ ਹੈ। ਦੇਖੋ, ਤੇ ਜੇ ਰਾਹੁਲ ਗਾਂਧੀ ਹੋਰਾਂ ਨਾਲ ਬੁਰੀ ਹੋਈ ਹੈ ਤੇ ਫਿਰ ਇਹ ਕਿਹੜੇ ਬਾਗ ਦੀ ਮੂਲੀ ਆ? ਇਹਨਾਂ ਦੇ ਬਿਹਾਰ ਦੇ ਵਿੱਚ ਤੇ ਕੁਝ ਵੀ ਨਹੀਂ ਹੈਗਾ, ਲੱਲਾ ਕੱਖ ਹੀ ਹੈ ਨਹੀਂ। ਇਹ ਤਾਂ ਉੱਥੇ ਐਵੇਂ ਗਏ ਸਨ ਸ਼ੁਗਲ ਜਿਹਾ ਕਰਨਾ ਵੀ ਜਿੰਨਾ ਕੁ ਹੁੰਦਾ ਨੁਕਸਾਨ ਉਹਨਾਂ ਦਾ ਕਰ ਦਿਆਂਗੇ। ਅੱਛਾ, ਗੱਲ ਇਹ ਆ ਕਿ ਇੱਥੇ ਮਤਲਬ ਕਿ ਇਹਨਾਂ ਦਾ ਕੋਈ ਉੱਥੇ ਕੈਡਰ ਨਹੀਂ ਹੈਗਾ ਸੀ, ਕੋਈ ਕੁਛ ਨਹੀਂ, ਕੋਈ ਮਤਲਬ ਕਿ ਵੱਟੀ ਦਾ ਹੀ ਕੱਖ ਨਹੀਂ ਸੀ ਇਹਨਾਂ ਦੀਆਂ। ਤੇ ਮੈਨੂੰ ਲੱਗਦਾ ਜ਼ਮਾਨਤਾਂ ਜ਼ਬਤ ਹੋਈਆਂ ਹੋਣੀਆਂ ਉੱਥੇ, ਗੌਰ ਨਾਲ ਵੇਖਿਓ ਤੁਸੀਂ ਡਾਟਾ ਕੱਢ ਕੇ, ਕਿਤੇ ਵਿਰਲੀ ਕੋਈ ਜ਼ਮਾਨਤ ਬਚ ਗਈ ਹੈ ਤਾਂ ਵਾਹ ਭਲੀ। ਇਹਨਾਂ ਦਾ ਉੱਥੇ ਕੀ ਵੱਟਿਆ ਜਾਣਾ ਸੀ। ਰਹੀ ਗੱਲ ਰਾਹੁਲ ਗਾਂਧੀ ਹੋਰਾਂ ਦੀ, ਦੇਖੋ ਇਸ ਵੇਲੇ ਇੱਕ ਇਤਿਹਾਸਕ ਜਿੱਤ ਦਰਜ ਕੀਤੀ ਆ ਐਨਡੀਏ, ਕੋਈ ਸ਼ੱਕ ਨਹੀਂ। ਮਤਲਬ ਕਿ ਮੈਂ ਵੀ ਮੰਨਦਾ ਸੀ ਵੀ ਯਾਰ ਇਲੈਕਸ਼ਨ ਫਸੂਗਾ। ਜਿਵੇਂ ਤਰਨਤਾਰਨ ਵਾਲੇ ਮਾਮਲੇ 'ਚ ਮੈਂ ਜਿਵੇਂ ਕਿਹਾ ਸੀਗਾ ਵੀ ਕਦਾਚਿਤ ਮੈਂ ਮੰਨਣ ਨੂੰ ਤਿਆਰ ਨਹੀਂ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੜਾਈ 'ਚੋਂ ਬਾਹਰ ਹੋ ਜਾਏਗੀ। ਇਸੇ ਤਰ੍ਹਾਂ ਬਿਹਾਰ 'ਚ ਮੈਂ ਇਹ ਵੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਭਾਰਤੀ ਜਨਤਾ ਪਾਰਟੀ, ਕਿਉਂਕਿ ਮੈਂ ਤੁਹਾਨੂੰ ਅਕਸਰ ਕਹਿਣਾ ਹੁੰਦਾ ਕਿ ਜੇ ਤੁਸੀਂ ਗੋਦੀ ਮੀਡੀਆ ਤੇ ਨਿਰਭਰ ਹੋ ਤਾਂ ਤੁਸੀਂ ਤਦ ਵੀ ਕਹਿ ਲਓ ਕਿ ਆਪਦੇ ਦਿਮਾਗ ਨਾਲ ਧੱਕਾ ਕਰ ਰਹੇ ਹੋ, ਸੋਚ ਨਾਲ। ਤੇ ਜੇ ਤੁਸੀਂ YouTube ਦੇ ਕੁਝ ਐਂਟੀ ਮੋਦੀ ਜਾਂ ਐਂਟੀ ਭਾਜਪਾ ਦੇ ਪੱਤਰਕਾਰਾਂ ਤੇ ਨਿਰਭਰ ਹੋ, ਉਹ ਪੱਤਰਕਾਰ ਕੋਈ ਵੀ ਹੋ ਸਕਦਾ, ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਕਿਸੇ ਵੱਡੇ ਚੈਨਲ 'ਚੋਂ ਆਇਆ ਵੱਡਾ ਚਿਹਰਾ ਹੋ ਸਕਦਾ ਹੈ ਜਾਂ ਜਿਹਨੂੰ ਵੀ ਤੁਸੀਂ ਪਸੰਦ ਕਰਦੇ ਹੋ, ਜੇ ਇਕੱਲੇ ਤੁਸੀਂ ਉਹਦੇ ਤੇ ਨਿਰਭਰ ਹੋ ਤਦ ਵੀ ਤੁਸੀਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਕਰ ਰਹੇ ਧਾਰਨਾ ਦੇ ਤੌਰ ਤੇ। ਇਹ ਮੇਰੀ ਆਪਣੀ ਕਹਿ ਲਓ ਕਿ ਥਿੰਕਿੰਗ ਹੈ, ਮੇਰਾ ਆਪਣਾ ਸੋਚਣਾ। ਕਿਉਂਕਿ ਮੈਂ ਗੋਦੀ ਮੀਡੀਆ ਤੋਂ ਵੀ ਦੂਰੀ ਰੱਖਦਾ। ਇਹ ਜਿਹੜੇ ਯੂਟਿਊਬਰ ਤੇ ਅੱਜ ਕੱਲ ਮਤਲਬ ਕਿ ਵਨ ਸਾਈਡਡ ਕੰਮ ਚਲਾਉਂਦੇ ਆ, ਉਹਨਾਂ ਦਾ ਕੰਮ ਇੱਕੋ ਹੁੰਦਾ, ਜਦੋਂ ਇਲੈਕਸ਼ਨ ਐਲਾਨਿਆ ਗਿਆ ਉਹਨਾਂ ਨੇ ਇੱਕੋ ਸਾਹ ਲੱਗੇ ਰਹਿਣਾ, ਭਾਜਪਾ ਹਾਰ ਰਹੀ ਆ, ਤੇਜਸਵੀ ਜਿੱਤ ਰਿਹਾ, ਰਾਹੁਲ ਜਿੱਤ ਰਿਹਾ, ਆ ਹੋ ਰਿਹਾ, ਮੋਦੀ ਹਾਰ ਰਿਹਾ, ਚਨਕਿਆ ਹਾਰ ਰਿਹਾ, ਭਾਜਪਾ ਹਾਰ ਰਿਹਾ। ਨਹੀਂ, ਜਦੋਂ ਮਤਲਬ ਕਿ ਆਪਾਂ ਇਹਨਾਂ ਚੀਜ਼ਾਂ ਤੇ ਬਿਲਕੁਲ ਨਿਰਭਰ ਕਰਦੇ ਹਾਂ ਤਾਂ ਖੇਲਾ ਹੋ ਜਾਂਦਾ। ਅੱਛਾ, ਉਸ ਤੋਂ ਅੱਗੇ ਆ ਜਾਓ ਕਿ ਬਈ ਸਾਰਾ ਕੁਝ ਸੱਚ ਹੈ। ਹੁਣ ਜਿਵੇਂ ਤੁਸੀਂ ਦੇਖੋ, ਮੈਂ ਵੀ ਇਹਨਾਂ ਚੀਜ਼ਾਂ ਨੂੰ ਦੇਖਦਾ ਕਿ ਬਈ ਮੈਂ ਤਾਂ ਅੱਜ ਤੋਂ ਕਈ ਸਾਲ ਪਹਿਲਾਂ ਦਾ, ਪ੍ਰਵੀਨ ਨੂੰ ਪਤਾ ਹੈ ਜੀ, ਮੈਂ ਕਈ ਸਾਲ ਪਹਿਲਾਂ ਤਾਂ ਕਹਿੰਦਾ ਕਿ ਜੋ ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਲੌਬੀ ਇਲੈਕਸ਼ਨ ਲੜਦੀ ਹੈ ਨਾ, ਇਹ ਤੇ ਮਤਲਬ ਕਿ ਅਸਾਮ ਦਾਮ ਦਾ ਡਵੇਤਕਾ ਦਾ, ਇਹ ਤੇ ਗਾਂ ਦਾ ਫਾਰਮੂਲਾ ਹੈ ਜੀ ਸਰ। ਜਿੱਥੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੇਰੇ ਕੋਲ 2-3 ਕਿਤਾਬਾਂ ਪਈਆਂ ਨੇ ਇਹਨਾਂ ਦੇ ਇਲੈਕਸ਼ਨ ਲੜਨ ਦੀ ਸਟ੍ਰੈਟਜੀ ਨੂੰ ਲੈ ਕੇ, ਐਡੀ ਬਰੀਕੀ ਨਾਲ ਮੈਂ ਸਟੱਡੀ ਕੀਤੀ ਹੋਈ ਆ। ਇੱਥੇ ਗੁਜਰਾਤ ਦੇ ਵਿੱਚ ਇਹ ਕਰਦੇ ਰਹੇ ਕਿ ਮੁਸਲਮਾਨਾਂ ਦੇ ਇਲਾਕਿਆਂ ਦੇ ਵਿੱਚ ਜਿੱਥੇ ਪ੍ਰਭਾਵ ਹੁੰਦਾ ਸੀ, ਉੱਥੇ ਮੁਸਲਮਾਨਾਂ ਦੇ ਕੈਂਡੀਡੇਟ ਉਹਨਾਂ ਨੂੰ ਫੰਡ ਦੇ ਕੇ ਖੜੇ ਕਰਦੇ ਰਹੇ ਜੀ। ਤੁਸੀਂ ਹਿਸਾਬ ਲਾ ਲਓ,
ਮਤਲਬ ਕਿ ਇਹਨਾਂ ਦੀ ਏਡੀ ਮਾਈਕਰੋ ਲੈਵਲ ਤੇ ਤਗੜੀ ਰਣਨੀਤੀ ਹੁੰਦੀ ਆ। ਤਾਂ ਉਦਾਂ ਹੀ ਮੈਂ ਉੱਥੇ ਇਹ ਮੰਨਣ ਵਾਸਤੇ ਤਿਆਰ ਨਹੀਂ ਸੀ ਵੀ ਜਿਵੇਂ ਕਹਿ ਕੇ ਆਪਣੇ ਮਤਲਬ ਕਿ ਉਹਨਾਂ ਦੇ ਹੈਗੇ ਯੂਟਿਊਬਰ ਜਾਂ ਜਿਹੜੇ ਵੀ ਕਹਿ ਕੇ ਉਹ ਚਲੇ ਜਾਂਦੇ ਆ ਤੇ ਆਪਣੇ ਬੰਦੇ ਸੁਣ ਕੇ ਆ ਕੇ ਤਾਂ ਸਵਾਲ ਕਰਦੇ ਨੇ ਕਿ ਲਓ ਜੀ ਉੱਥੇ ਹਾਰ ਰਿਹਾ ਭਾਰਤੀ ਜਨਤਾ ਪਾਰਟੀ। ਮੈਂ ਕਿਹਾ ਨਹੀਂ, ਮੈਂ ਹਿੰਦੀ ਪੱਟੀ 'ਚ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਮੁਕਾਬਲੇ 'ਚੋਂ ਬਾਹਰ ਨਹੀਂ ਮੰਨ ਸਕਦਾ। ਹਾਂ, ਇਹ ਮੇਰਾ ਮੰਨਣਾ ਸੀ ਕਿ ਇਲੈਕਸ਼ਨ ਫਸ ਸਕਦਾ, ਇਲੈਕਸ਼ਨ ਮਤਲਬ ਕਿ ਟੱਕਰ ਫਸ ਵਿੱਚ ਜਾ ਸਕਦਾ, ਉਹ ਵੀ ਗਲਤ ਸੀ। ਇਹ ਤਾਂ ਵਨ ਸਾਈਡਡ ਹੈ, ਇਹ ਤਾਂ ਵਨ ਸਾਈਡਡ ਨਤੀਜਾ ਹੈ ਨਾ ਤੁਹਾਡੇ ਸਾਹਮਣੇ ਹੁਣ ਜੇ ਤੁਸੀਂ ਵੇਖੋਗੇ ਤਾਂ। ਫਿਲਹਾਲ ਜੇ ਆਪਾਂ ਗੱਲ ਕਰੀਏ ਤਾਂ ਐਨਡੀਏ ਗੱਠਜੋੜ ਹੈ ਜਿਹੜਾ, ਉੱਤੇ ਬਿਲਕੁਲ 179 ਜਿੱਤ ਚੁੱਕਾ, 23 ਤੇ ਅੱਗੇ 202, ਯਾਨੀ ਟੋਟਲ ਮੇਰੇ ਖਿਆਲ ਦੇ ਨਾਲ 242 ਦੇ ਪਿੱਛੇ ਛੱਡਿਆ ਕੀ ਇਹਨਾਂ ਨੇ ਜੀ। ਜਿਹੜਾ ਗੱਠਜੋੜ ਆ, ਗੱਠਜੋੜ ਤੇ ਰਹਿ ਗਿਆ 35 ਤੇ 35 ਤੇ। ਮਤਲਬ ਕਿ ਇਹਨੂੰ ਕਲੀਨ ਸਵੀਪ ਹੀ ਕਹਿ ਸਕਦੇ ਆ ਆਪਾਂ, ਹੋਰ ਕੀ ਆ। ਕਿਉਂਕਿ ਮੇਰੇ ਖਿਆਲ ਦੇ ਨਾਲ ਇਹਨਾਂ ਨਾਲ ਤੇ ਓਵੇਸੀ ਚੰਗਾ ਰਹਿ ਗਿਆ ਕਾਂਗਰਸ ਨਾਲ ਜੀ। ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਉਹ ਹੋਈਆਂ। ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਆ ਕਿ ਟ੍ਰੇਨਾਂ ਭਰ ਕੇ ਲਿਆਂਦੀਆਂ ਗਈਆਂ, 10-10 ਹਜ਼ਾਰ ਰੁਪਈਆ, ਮਤਲਬ ਕਿ ਕੋਈ ਚੀਜ਼ ਛੱਡੀ ਨਹੀਂ ਇਹਨਾਂ ਨੇ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਤੇ ਹਾਲਤ ਇਹ ਸੀ ਕਿ ਆਪੇ ਇਹਨਾਂ ਨੇ SIR ਤੋਂ ਬਾਅਦ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਹਦੇ ਚ ਅੰਕੜਾ 7 ਕਰੋੜ 42 ਲੱਖ ਦਾ ਦਿੱਤਾ ਵੋਟਰ ਦਾ। ਆਪੇ ਹੀ ਦੂਜੇ ਪ੍ਰੈਸ ਨੋਟ ਚ ਅੰਕੜਾ 7 ਕਰੋੜ 45 ਲੱਖ ਦਾ ਦਿੱਤਾ। 42 ਤੋਂ 3 ਲੱਖ ਵੋਟਰ ਕਿਵੇਂ ਵੱਧ ਗਿਆ ਜੀ ਵੋਟਰ ਸੂਚੀਆਂ ਫਾਈਨਲ ਹੋਣ ਤੋਂ। ਐਦੋਂ ਵੱਡਾ ਗਿਆਨੇਸ਼ ਜਿਹੜਾ ਉਹ ਬਈ ਪਲੇਅਰ ਭਾਜਪਾ ਦਾ ਕਿਵੇਂ ਹੋ ਸਕਦਾ? ਉਹ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਨੇ, ਉਹ ਰਹਿਣਗੀਆਂ। ਅੱਛਾ, ਹੁਣ EVM ਦਾ ਰੋਣਾ ਖਤਮ ਹੋ ਗਿਆ ਘੱਟੋ ਘੱਟ, ਕਿਉਂਕਿ ਖੇਡ ਹੁਣ ਵੋਟਰ ਸੂਚੀਆਂ ਦੀ ਜ਼ਰੂਰ ਆ। ਭਾਈ ਗੱਲ ਇਹ ਆ ਕਿ ਜਾਂ ਤਾਂ ਹੁਣ ਆਰ ਖੇਡੋ ਜਾਂ ਪਾਰ ਖੇਡੋ। ਹੁਣ ਤਾਂ ਜੇ ਤਾਂ ਤੁਸੀਂ ਇਹ ਕਹਿਣਾ ਕਿ ਵੋਟ ਚੋਰੀ ਹੋ ਗਿਆ, ਫਲਾਹ ਹੋ ਗਿਆ, ਟਮਕਾ ਹੋ ਗਿਆ, ਤਾਂ ਮੈਦਾਨ ਚ ਆ ਜਾਓ। ਹੁਣ ਫਿਰ ਵੋਟਾਂ ਚ ਖੜਨ ਦਾ ਤੇ ਲੜਨ ਦਾ ਕੋਈ ਤੁੱਕ ਹੀ ਹੈ ਨਹੀਂ ਜੀ। ਨਾ ਤੁਹਾਡੀ ਚੋਣ ਕਮਿਸ਼ਨ ਨੇ ਸੁਣਨੀ ਆ, ਨਾ ਸੁਪਰੀਮ ਕੋਰਟ ਨੇ। ਤਾਂ ਤੁਹਾਡੇ ਕੋਲ ਇੱਕੋ ਇੱਕ ਹੀਲਾ ਬਚਦਾ ਹੁੰਦਾ ਜੋ ਪਾਰਟੀਆਂ ਕਰਦੀਆਂ, ਕਰਕੇ ਦੇਖ ਲਓ ਜੀ। ਪਰ ਜੇ ਤੁਸੀਂ ਹਰ ਗੱਲ ਤੇ ਇਹ ਗੱਲ ਕਹੋ ਕਿ ਸਾਰਾ ਕੁਝ ਹੀਰਾ ਫੇਰੀ ਨਾਲ ਹੋ ਗਿਆ, ਨਹੀਂ ਸਾਹਿਬ। ਤੇਜਸਵੀ ਨੇ ਅੱਛੀ ਖਾਸੀ ਵੋਟ ਖਿੱਚੀ ਹੈ। ਵੋਟ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਤੇਜਸਵੀ 3.4 ਤੱਕ ਦਾ ਮੈਂ ਡਾਟਾ ਦੇਖਿਆ ਹੈ ਕਿ ਤੇਜਸਵੀ ਉਸ ਵੇਲੇ ਭਾਰਤੀ ਜਨਤਾ ਪਾਰਟੀ ਤੋਂ ਵੀ ਜ਼ਿਆਦਾ ਵੋਟ ਲੈ ਗਿਆ ਸੀਗਾ, ਪਰ ਸੀਟਾਂ ਭਾਰਤੀ ਜਨਤਾ ਪਾਰਟੀ ਦੀਆਂ ਕਿਤੇ ਜ਼ਿਆਦੀਆਂ ਸੀ। ਠੀਕ ਹੈ ਜੀ, ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਕਿਤੇ ਜ਼ਿਆਦੀਆਂ ਸਨ ਜੀ, ਤੇ ਉਹਨਾਂ ਦੀਆਂ ਸੀਟਾਂ ਕਿਤੇ ਘੱਟ ਸਨ, ਵੋਟਾਂ ਜ਼ਿਆਦੀਆਂ ਲੈ ਗਏ। ਉਹਦਾ ਕਾਰਨ ਇਹ ਆ ਕਿ ਜਿੱਥੇ ਜਿੱਥੇ ਜ਼ਿਆਦਾ ਵੋਟਾਂ ਕੱਟੀਆਂ ਗਈਆਂ, ਮੁਸਲਮਾਨਾਂ ਦੀਆਂ ਕੱਟੀਆਂ ਗਈਆਂ, ਤਾਂ ਉਹ ਇੱਕੋ ਝਟਕੇ 'ਚ ਇਹਨਾਂ ਦੀਆਂ ਜ਼ਿਆਦਾ ਕੁਝ ਹਲਕਿਆਂ 'ਚ ਕੱਟੀਆਂ ਗਈਆਂ ਤੇ ਇਹ ਪਛੜਦੇ ਗਏ। ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨੇ ਸਾਰਾ ਕੁਝ ਠੀਕ ਕੀਤਾ। ਰਾਹੁਲ ਗਾਂਧੀ ਆਇਆ ਤੂਫਾਨ ਬਣ ਕੇ ਤੇ ਮੁੜ ਕੇ ਚੁੱਪ ਕਰਕੇ ਬਹਿ ਗਿਆ, ਪਤਾ ਹੀ ਨਹੀਂ ਜੀ। ਠੀਕ ਹੈ ਜੀ, ਆਪੋ ਆਪਣੀਆਂ ਸੂਚੀਆਂ ਜਾਰੀ ਕਰਦੇ ਰਹੇ, ਲੜਦੇ ਰਹੇ ਇੱਕ ਦੂਜੇ ਨਾਲ। ਝਾਰਖੰਡ ਮੁਕਤੀ ਮੋਰਚੇ ਵਾਲਿਆਂ ਨੇ RJD ਦਾ ਇੱਕ ਬੰਦਾ ਖਿਲਾਰ ਕੇ ਜਿਤਾਇਆ ਝਾਰਖੰਡ 'ਚ, ਸਰ ਉਹਨੂੰ ਮੰਤਰੀ ਬਣਾਇਆ। ਜਦ ਉਹਨਾਂ ਨੇ ਅਲਾਈਅੰਸ 'ਚ ਆਉਣਾ ਚਾਹਿਆ, ਇਹਨਾਂ ਨੇ ਦਰਵਾਜ਼ੇ ਭੇੜ ਲਏ। ਤੇਜਸਵੀ ਨੇ ਆਖਿਆ ਮੈਂ ਤਾਂ ਨਹੀਂ ਬਣ ਦਿੰਦਾ। ਸਰ ਉਹਨੇ ਆਖਿਆ ਕੋਈ ਗੱਲ ਨਹੀਂ, ਅਸੀਂ ਚਲੋ ਤੁਹਾਡੇ ਵਾਂਗੂ ਨਹੀਂ ਕਰਦੇ, ਪਰ ਅਸੀਂ ਪ੍ਰਚਾਰ ਨਹੀਂ ਕਰਾਂਗੇ। ਆਦਿਵਾਸੀ ਇਲਾਕਿਆਂ 'ਚ ਫਰਕ ਪਿਆ ਜੀ। OBC ਨੂੰ ਤੁਸੀਂ ਗੱਠਜੋੜ 'ਚ ਕਿਉਂ ਨਹੀਂ ਲੈ ਸਕਦੇ ਬਈ? ਤੁਹਾਨੂੰ ਕੀ ਪ੍ਰੋਬਲਮ ਹੈ? ਹਾਲਾਂਕਿ ਸੈਕੂਲਰ ਮੈਂ ਨਹੀਂ ਮੰਨਦਾ ਵੀ OBC ਸੈਕੂਲਰ ਹੈ। ਕੋਈ ਵੀ ਬੰਦਾ ਜਿਹੜਾ ਇੱਕ ਧਰਮ ਦੀ, ਮਜ਼ਹਬ ਦੀ ਮੁਤੱਸਬੀ ਕੋਈ ਗੱਲ ਕਰਦਾ ਹੈ, ਉਹ ਸੈਕੂਲਰ ਹੋ ਹੀ ਨਹੀਂ ਸਕਦਾ। ਸੈਕੂਲਰ ਸ਼ਬਦ ਜਿਹੜਾ ਹੈ ਉਹਦੀ ਵਿਆਖਿਆ ਦੇ ਹਿਸਾਬ ਨਾਲ, ਪਰ ਫਿਰ ਵੀ ਉਹ ਘੱਟੋ ਘੱਟ ਤੁਹਾਡੇ ਬਈ ਹਿਸਾਬ ਕਿਤਾਬ ਦੇ ਵਿੱਚ ਫਿੱਟ ਬੈਠਦਾ ਜੀ। OBC ਨਾਲ ਤੁਹਾਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਉਹਨੇ ਬਹੁਤ ਨੁਕਸਾਨ ਕੀਤਾ ਸਰ ਇਹਨਾਂ ਦਾ। ਮੈਨੂੰ ਲੱਗਦਾ ਮੋਟੇ ਤੌਰ ਤੇ 5-4 ਜੇ ਜਿੱਤੀਆਂ ਤੇ ਘੱਟੋ ਘੱਟ 10-15 ਸੀਟਾਂ ਤੇ ਉਹ ਹਰਾ ਗਿਆ ਹੋਵੇਗਾ ਇਹਨਾਂ ਨੂੰ। ਸੀਮਾਂਚਲ 'ਚ ਉਹਦਾ ਚੰਗਾ ਅਸਰ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਬਹੁਤ ਗਲਤੀਆਂ ਕੀਤੀਆਂ ਨੇ ਸਾਹਿਬ। ਹੁਣ ਜੇ ਤੁਸੀਂ ਦੇਖੋ ਕਿ ਕਾਂਗਰਸ ਦੇ ਪ੍ਰਧਾਨ, ਉਹਨਾਂ ਦੇ ਵਿੱਚ ਐਨਰਜੀ ਨਹੀਂ ਬਚੀ। ਬਾਕੀ ਉਹ ਬੰਦੇ ਬਹੁਤ ਵਧੀਆ ਨੇ, ਖੜਗੇ ਸਾਹਿਬ, ਪਰ ਉਹਨਾਂ ਦੀ ਉਮਰ ਦੇਖੋ ਨਾ ਜੀ। ਹੁਣ ਸਾਰਾ ਕੁਝ ਕਰ ਰਾਹੁਲ ਗਾਂਧੀ ਰਹੇ ਆ, ਨਾ ਉਹਨਾਂ ਦਾ ਪ੍ਰਧਾਨ ਦੇ ਤੌਰ ਤੇ। ਮਤਲਬ ਕਿ ਇਹ ਨਹੀਂ ਹੈ ਕਿ ਗੱਠਜੋੜ। ਹੁਣ ਤੁਸੀਂ ਇੱਕ ਚੀਜ਼ ਹੋਰ ਵੇਖੋ ਕਿ ਗੱਲ ਇਹ ਹੈ ਕਿ ਅਖਿਲੇਸ਼ ਨੇ UP 'ਚ ਕਿੱਡਾ ਵੱਡਾ ਦਿਲ ਦਿਖਾਇਆ ਸੀ।
एडा वड्डा दिल दिखाया, कांग्रेस नूं मतलब कि मन चाहिए सीटां भी दित्तियां, दिलों लड़िया ते सब तो वड्डी पार्टी बन के उभरिया। पर इत्थे तेजस्वी होरी एक संकीर्ण जी सोच रखते भी असीं किते छोटे ना हो जाइए। तो इस जी करके वड्डा दिल दिखाउणा पैंदा, जिवें अखिलेश ने दिखाया सी। पर अखिलेश नूं मेरे ख्याल दे नाल उन्ना नहीं मिलिया इस गठजोड़ च जिन्ना मिलना चाहिदा सी। सो मैं इस गल दे नाल भी सहमत नहीं है कि इस गठजोड़ ने कोई गलती बई बिल्कुल नहीं कीती, इन्हां नाल ते धक्का होया, नहीं। इस गठजोड़ च भी बहुत कमियां सी। मैं जिवें कहना जी कि इलैक्शन कमिशन ऑफ इंडिया च भी कमियां ने, जां इस बई चाणक्य नीति जिहड़ी चलदी आ ਇਹਦੇ 'ਚ ਤੇ ਹੈ ਹੀ ਸਾਰਾ ਕੁਝ, ਤੁਹਾਨੂੰ ਪਤਾ ਹੀ ਆ। ਪਰ ਇਹ ਨਹੀਂ ਹੈ ਕਿ ਤੁਸੀਂ ਇਹ ਕਹਿ ਦਿਓ ਕਿ ਇਸ ਗੱਠਜੋੜ ਨੇ ਤਾਂ ਬਿਲਕੁਲ ਜੀ ਮਤਲਬ ਕਿ 101% ਸਭ ਕੁਝ ਸ਼ੁੱਧ ਕੀਤਾ, ਨਹੀਂ। ਇਹਨਾਂ ਨੇ ਵੀ ਬਹੁਤ ਗਲਤੀਆਂ ਕੀਤੀਆਂ, ਬਹੁਤ ਮੌਕੇ ਦਿੱਤੇ ਆ ਵੀ ਉਹ ਯੋਜਨਾਵਾਂ ਲੈ ਰਹੇ ਸੀ 10,000 ਜੀ ਵਾਲੀ ਜਾਂ ਇੰਨੇ ਹਜ਼ਾਰ ਕਰੋੜ ਦੀਆਂ ਪਰਿਯੋਜਨਾਵਾਂ, ਤਾਂ ਤੁਸੀਂ ਉਹਦੀ ਕੱਟ ਨਹੀਂ ਕਰ ਸਕੇ। ਨੀਤੀਸ਼ ਦਿਨਾਂ ਦੇ ਵਿੱਚ ਬਦਲ ਗਿਆ। ਅੱਛਾ, ਹੁਣ ਜਾਂਦੇ ਜਾਂਦੇ ਕਿਉਂਕਿ ਅੱਜ ਵਿਸ਼ਲੇਸ਼ਣ ਇਲੈਕਸ਼ਨ ਤੇ ਕੇਂਦਰਿਤ ਰਿਹਾ ਹੈ, ਮੈਂ ਇੱਕ ਜੀ ਚੀਜ਼ ਤੁਹਾਨੂੰ ਹੋਰ ਨਵੀਂ ਦੱਸ ਦਿੰਦਾ ਕਿ ਨਤੀਜਾ ਆ ਗਿਆ ਹੈ। ਮੈਂ ਇਹਦੇ ਜੀ ਤੋਂ ਅੱਗੇ ਵਾਲੀ ਜਿਹੜੀ ਚੀਜ਼ ਦੇਖਦਾ, ਦੋ ਤਿੰਨ ਜੀ ਮੈਂ ਘਟਨਾਵਾਂ ਅੱਜ ਜਿਹੜੀਆਂ ਨੋਟ ਕੀਤੀਆਂ ਨੇ। ਪਹਿਲੀ ਗੱਲ, 1:00 ਤੇ ਜੇਡੀਯੂ ਦੇ ਅਧਿਕਾਰਤ ਐਕਸ ਹੈਂਡਲ ਤੋਂ ਇੱਕ ਪੋਸਟਰ ਪੈਂਦਾ ਹੈ ਜਿਹਦੇ ਚ ਨਿਤਿਸ਼ ਹੱਥ ਜੋੜ ਕੇ ਖਲੋਤੇ ਨੇ ਤੇ ਪਿੱਛੇ ਲਿਖਿਆ ਮਤਲਬ ਕੁਛ भूतकाल ते कुछ मतलब कि भविष्य, ते ये क्या कि नीतीश ही मुख्यमंत्री सी ते नीतीश ही रहणगे, ते अद्धे घंटे बाद वो डिलीट हो जाता है। दूजी घटना मैं जिहड़ी नोट कीती वो ये सी कि मुख्यमंत्री दा जिहड़ा रहायशी ठिकाना है उसनूं नीम फौजी दस्तियां ने घेर रखिया सी। हालांकि ਇਹਦਾ आधार ये दिता गया कि भाई ਜ਼ੈਨਜ਼ੀ ਨੂੰ ਮੈਦਾਨ ਚ ਉਤਰਨ ਦੀ ਅਪੀਲ ਕਰ ਰਹੇ ਸਨ ਜਾਂ ਕੁਛ ਇਦਾਂ ਦਾ ਡਰਾਵਾ ਦੇ ਰਹੇ ਸੀ। ਪਰ ਜੇ ਜ਼ੈਨਜ਼ੀ ਦਾ ਕੋਈ ਡਰ ਸੀ ਤਾਂ ਫਿਰ ਤੇ ਪੂਰੇ ਪਟਨੇ ਚ ਨੀਮ ਫੌਜੀ ਦਸਤੇ ਉਤਰਨੇ ਚਾਹੀਦੇ ਸਨ। ਇਹ ਜਿਹੜਾ ਨਿਤਿਸ਼ ਦਾ ਘਰ ਘੇਰਿਆ ਗਿਆ ਹੈ ਨੀਮ ਫੌਜੀ ਦਸਤਿਆਂ ਵੱਲੋਂ ਪ੍ਰੋਟੈਕਟ ਕਰਨ ਦੇ ਨਾਮ ਤੇ, ਮੇਰੇ ਖਿਆਲ ਦੇ ਨਾਲ ਰਾਜਨੀਤੀ ਇੱਥੇ ਖਤਮ ਨਹੀਂ ਹੋਈ ਇਹਨਾਂ ਨਤੀਜਿਆਂ ਦੇ ਨਾਲ। ਇੱਕ ਅੰਦਰੂਨੀ ਰਾਜਨੀਤੀ ਵੀ ਹੁਣ ਵੇਖਣ ਨੂੰ ਮਿਲੇਗੀ। ਹੋ ਸਕਦਾ ਨਿਤਿਸ਼ ਮੁੱਖ ਮੰਤਰੀ ਬਣਾ ਦਿੱਤੇ ਜਾਣ, ਭਾਜਪਾ ਹੁਣ ਇੱਕ ਐਸੀ ਜਗ੍ਹਾ ਤੇ ਆ ਖਲੋਤੀ ਆ ਜਿੱਥੇ ਉਹ ਖੇਲਾ ਕਰ ਸਕਦੀ ਆ। ਤੇ ਅੱਗੇ ਵੀ ਜੇ ਤੁਸੀਂ ਦੇਖੋਗੇ ਇਹਨਾਂ ਦੇ ਕੁਝ ਐਮਪੀ ਜਿਹੜੇ ਆ ਨਿਤਿਸ਼ ਦੇ, ਉਹ ਅਮਿਤ ਸ਼ਾਹ ਦੀ ਝੋਲੀ ਪੈ ਚੁੱਕੇ ਆ। ਬੇਸ਼ੱਕ ਉਹ ਕਾਗਜ਼ਾਂ ਪੱਤਰਾਂ 'ਚ ਨਿਤਿਸ਼ ਦੇ ਹੋਣ, ਪਰ ਅੰਦਰੋਂ ਖਾਤੇ ਉਹ ਇਹਨਾਂ ਦੇ ਹੋ ਚੁੱਕੇ ਆ। ਹਮ ਦਿਲ ਦੇ ਚੁੱਕੇ ਸਨ। ਜੀ ਉਧਰ ਅੱਜ ਕੌਮੀ ਇਨਸਾਫ ਮੋਰਚਾ ਦਾ ਵੀ ਮਾਰਚ ਸੀ, ਉਹਦਾ ਕੀ ਬਣਿਆ ਜੀ? ਦੇਖੋ ਬੈਰੀਕੇਡਿੰਗ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਉੱਥੇ ਇਹ ਮੋਰਚਾ ਜਿਹੜਾ ਸੀਗਾ, ਜਿਹੜਾ ਮਾਰਚ ਕਰ ਰਿਹਾ ਸੀਗਾ, ਉਹ ਬੈਠ ਗਿਆ, ਧਰਨਾ ਲਾ ਦਿੱਤਾ ਗਿਆ ਤੇ ਫਿਰ ਬਾਅਦ ਦੇ ਵਿੱਚ ਸਹਿਮਤੀ ਬਣ ਗਈ ਆ। ਸਰਕਾਰ ਨੇ ਗੱਲਬਾਤ ਲਈ ਪ੍ਰਪੋਜ਼ਲ ਭੇਜਿਆ ਤਾਂ ਦਿੱਲੀ ਕੂਚ ਦਾ ਫੈਸਲਾ ਟਲ ਗਿਆ। ਹਰਿਆਣਾ ਪੁਲਿਸ ਨੇ ਇਹਨਾਂ ਨੂੰ ਰੋਕਿਆ ਸੀਗਾ। ਇਹ ਤੇ ਗੱਲ ਸਾਫ਼ ਹੈ ਨਾ, ਸਪਸ਼ਟ ਆ, ਅੱਗੇ ਵੀ ਆਪਾਂ ਕਰਦੇ ਹੁੰਦੇ ਆ। ਤਾਂ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਵੀ ਮਾਰਚ ਨੂੰ ਇਹ ਹਰਿਆਣੇ ਚੋਂ ਲੰਘਣ ਦੀ ਇਜਾਜ਼ਤ ਕਤਈ ਦੇਣਗੇ ਨਹੀਂ, ਚਾਹੇ ਕੋਈ ਵੀ ਆ। ਪਰ ਇਹਦੇ ਵਿੱਚ ਹੁਣ ਮਤਲਬ ਕਿ ਕੇਂਦਰ ਸਰਕਾਰ ਤੋਂ ਜਿਹੜੇ ਡਾਇਰੈਕਟਰ ਆਏ ਆ ਕੋਈ, ਉਹਨਾਂ ਦੇ ਨਾਲ ਬੈਠਕ ਹੋ ਗਈ। ਜਿਹੜੇ ਗੁਰਸ਼ਰਨ ਸਿੰਘ ਆ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਸੀਂ ਆਪਣਾ ਮੈਮੋਰੰਡਮ ਉਹਨਾਂ ਨੂੰ ਸੌਂਪ ਦਿੱਤਾ ਤੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਹ ਦਿੱਲੀ ਜਾ ਕੇ ਮਹਿਕਮੇ ਦੇ ਮੰਤਰੀ ਤੱਕ ਉਹਨਾਂ ਦੀ ਗੱਲ ਪਹੁੰਚਾ ਦੇਣਗੇ ਤੇ ਜਲਦੀ ਇਸ ਗੱਲ ਦਾ ਹੱਲ ਨਿਕਲੂਗਾ। ਤਾਂ ਮਤਲਬ ਕਿ ਮੰਨ ਗਏ ਨੇ। ਪਰ ਜੇ ਭਰੋਸੇ ਦੀ ਗੱਲ ਹੈ ਤਾਂ ਫਿਰ ਤੇ ਪੀਯੂ ਵਾਲੇ ਮੋਰਚੇ ਨੂੰ ਵੀ ਭਰੋਸਾ ਇਹਨਾਂ ਦਾ ਕਰ ਲੈਣਾ ਚਾਹੀਦਾ ਹੈ। ਖੈਰ ਦੇਖਦੇ ਆ। ਇਦਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਜੇ ਹੁਣ ਬਿਹਾਰ ਤੋਂ ਵਿਹਲੇ ਹੋ ਗਏ ਆ, ਜੇ ਪੰਜਾਬ ਵਾਲੇ ਕੁਛ ਕਿਸੇ ਹਸਰਤ ਭਰੀ ਨਿਗਾਹ ਨਾਲ ਵੇਖਣਗੇ ਜਾਂ ਕੋਈ ਉਮੀਦ ਰੱਖਦੇ ਆ ਤਾਂ ਇਹਨਾਂ ਨੂੰ ਕੁਛ ਨਾ ਕੁਛ ਤੇ ਹੁਣ ਕਰਨਾ ਪਊਗਾ। ਇੱਧਰ ਜੇ ਆਪਾਂ ਦੇਖੀਏ ਕਿਸਾਨ ਯੂਨੀਅਨ ਦੇ ਨੇਤਾ ਸਰਵਣ ਸਿੰਘ ਪੰਧੇਰ, ਇਹਨਾਂ ਨੇ ਵੀ ਦੱਸਿਆ ਕਿ ਕੌਮੀ ਇਨਸਾਫ ਮੋਰਚਾ ਨੇ ਦਿੱਲੀ ਤੱਕ ਮਾਰਚ ਕਰਨਾ ਹੈ। ਕਿਸਾਨ ਸੰਗਠਨਾਂ ਵੱਲੋਂ ਇਸ ਮਾਰਚ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ। ਸਰਵਣ ਸਿੰਘ ਪੰਧੇਰ ਵੀ ਇੱਧਰ ਤੁਹਾਨੂੰ ਪਤਾ ਹੀ ਆ, ਕਦੇ ਕਾਮਰੇਡਾਂ ਦੇ ਨਾਲ, ਕਦੇ ਫੇਰ ਡੱਲੇਵਾਲ ਹੋਰਾਂ ਦੇ ਨਾਲ, ਅੱਜ ਕੱਲ ਹੁਣ ਕੌਮੀ ਇਨਸਾਫ ਮੋਰਚੇ ਨਾਲ ਵੀ ਆ ਗਏ ਆ। ਜ਼ਰਾ ਬਈ ਹੁਣ ਮੈਂ ਕੀ ਕਹਾਂ, ਕੌਮੀ ਇਨਸਾਫ ਮੋਰਚੇ ਵਾਲਿਆਂ ਨੂੰ ਵੀ ਦੇਖਣ ਦੀ ਜ਼ਰੂਰਤ ਹੈ।
ਜੀ। ਇੱਕ ਹੋਰ ਨੌਜਵਾਨ ਸਰਪੰਚ ਨੇ ਖੁਦਕੁਸ਼ੀ ਕੀਤੀ ਹੈ ਜੀ, ਇਹ ਮਾਮਲਾ ਕੀ ਹੈ? ਦੇਖੋ ਇਹ ਭੋਡੀਪੁਰ ਆ, ਮਤਲਬ ਕਿ ਮੋਗੇ ਦਾ ਪਿੰਡ ਤੇ ਉਹਦੀ ਅਗਾਂਹ ਬਸਤੀ ਆ। ਉਸ ਜੀ, ਬਸਤੀ ਦਾ ਇਹ ਸਰਪੰਚ ਸੀਗਾ, ਇਹਨੇ ਆਪਣੇ ਆਪ ਨੂੰ ਗੋਲੀ ਮਾਰੀ ਆ। ਕਾਰਨ ਕੋਈ ਸਪਸ਼ਟ ਨਹੀਂ ਹੋ ਸਕਿਆ ਤੇ ਬਸ ਇੱਕ ਸਵਾਲੀਆ ਨਿਸ਼ਾਨ ਆ ਕਿ ਆਮ ਆਦਮੀ ਪਾਰਟੀ ਦਾ ਇਹ ਨੌਜਵਾਨ ਸਰਪੰਚ, ਪਹਿਲਾਂ ਵੀ ਤੁਹਾਨੂੰ ਪਤਾ ਨਾ ਗੁਰੂ ਹਰਸਾਏ ਹਲਕੇ 'ਚ ਇੱਕ ਨੌਜਵਾਨ ਸੋਹਣੇ ਸੁਨੱਖੇ ਸਰਪੰਚ ਨੇ ਖੁਦਕੁਸ਼ੀ ਕੀਤੀ ਸੀ ਤੇ ਬੜਾ ਵਿਵਾਦ ਹੋਇਆ ਸੀ। ਬਈ ਕਾਰਨ ਜੀ, ਕੀ ਆ? ਘਰ ਦੇ ਕਹਿੰਦੇ ਕਿ ਮਾਨਸਿਕ ਪਰੇਸ਼ਾਨ ਸੀ ਕੁਝ ਦਿਨਾਂ ਤੋਂ, ਪਰ ਦੱਸਿਆ ਕੁਝ ਨਹੀਂ। ਹੁਣ ਜੀ, ਗੱਲ ਇਹ ਆ ਕਿ ਜੇ ਕੋਈ ਸਰਪੰਚ ਚੁਣਿਆ ਗਿਆ, ਆਮ ਆਦਮੀ ਪਾਰਟੀ ਦਾ ਸਰਪੰਚ ਹੈ, ਉਹਨੂੰ ਕਿਹੜਾ ਦੁੱਖ ਸੀ ਅੰਦਰੋਂ ਅੰਦਰ ਜਿਹੜਾ ਖਾ ਗਿਆ? ਕੀ ਜੀ, ਕੋਈ ਸਮਾਜਿਕ ਦੁੱਖ, ਕੀ ਕੋਈ ਘਰੇਲੂ ਦੁੱਖ, ਜਾਂ ਅੱਜ ਕੱਲ ਇੱਕ ਹੋਰ ਦੁੱਖ ਵੀ ਚੱਲਦਾ ਪ੍ਰਸ਼ਾਸਕੀ ਜਾਂ ਰਾਜਨੀਤਿਕ ਦੁੱਖ। ਜਿਵੇਂ ਹੂੰ, ਗੋਗੀ ਸਾਹਿਬ ਦੇ ਮਾਮਲੇ 'ਚ ਵੀ ਆਪਾਂ ਦੇਖਿਆ ਵੀ ਕਿਤੇ ਨਾ ਕਿਤੇ ਉੱਥੇ ਵੀ ਸ਼ੱਕ ਜਤਾਇਆ ਜਾਂਦਾ ਸੀ, ਕੁਝ ਵਿਰੋਧੀ ਧਿਰਾਂ ਨੇ ਤਾਂ ਸਵਾਲ ਵੀ ਚੁੱਕੇ ਸਨ। ਮੇਰੇ ਖਿਆਲ ਦੇ ਨਾਲ ਇਹਦੀ ਜਾਂਚ ਪੜਤਾਲ ਸਰਕਾਰ ਵੱਲੋਂ ਡੂੰਘਾਈ ਨਾਲ ਕਰਨੀ ਚਾਹੀਦੀ ਹੈ ਕਿ ਇਸ ਸਰਪੰਚ ਤੇ ਕੋਈ ਪ੍ਰਸ਼ਾਸਕੀ ਜਾਂ ਰਾਜਨੀਤਿਕ ਦਬਾਅ ਤੇ ਨਹੀਂ ਸੀ। ਜੀ। ਉਧਰ ਕਹਿੰਦੇ ਵੀ ਖਹਿਰਾ ਦੀਆਂ ਪੋਸਟਾਂ ਚੱਕ ਦਿੱਤੀਆਂ। ਉਹ ਖਹਿਰਾ ਹੀ ਨੂੰ ਚੱਕਣ ਨੂੰ ਫਿਰਦੇ ਆ ਤੇ ਪੋਸਟਾਂ ਹੀ ਹਾਲੇ ਚੱਕੀਆਂ ਨੇ ਉਹਨਾਂ ਨੇ। ਤਾਂ ਗੱਲ ਇਹ ਜੀ, ਆ ਕਿ ਬਈ ਸੁਖਪਾਲ ਸਿੰਘ ਖਹਿਰਾ ਦੀਆਂ ਪੋਸਟ, ਹਾਂ ਠੀਕ ਆ, ਉਹਨਾਂ ਦੇ ਕੁਝ ਸੁਰ ਤਿੱਖੇ ਹੁੰਦੇ, ਤੁਹਾਨੂੰ ਪਤਾ ਹੈ, ਮਾਨ ਸਾਹਿਬ ਪ੍ਰਤੀ ਜਾਂ ਇਹਨਾਂ ਦੀ ਪਾਰਟੀ ਪ੍ਰਤੀ, ਜਾਂ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਪ੍ਰਵਾਸੀ ਵਰਸਸ ਪੰਜਾਬੀ ਵਾਲੇ ਮਾਮਲੇ ਦੇ ਵਿੱਚ ਵੀ ਉਹਨਾਂ ਦੇ ਸੁਰ ਤਿੱਖੇ ਹੁੰਦੇ ਨੇ। ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜਦੋਂ ਤੱਕ ਕੋਈ ਸਮਾਜ ਲਈ ਖਤਰਾ ਨਹੀਂ ਬਣਦਾ, ਮੈਨੂੰ ਨਹੀਂ ਲੱਗਦਾ ਉਹਦੇ ਕੰਟੈਂਟ ਤੋਂ ਕੋਈ ਡਰਨ ਦੀ ਜ਼ਰੂਰਤ ਹੈ। ਹਾਲਾਂਕਿ ਸਹਿਮਤੀ ਹੂੰ, ਤਾਂ ਮੇਰੀ ਵੀ ਖਹਿਰਾ ਸਾਹਿਬ ਹੋਰਾਂ ਨਾਲ ਕੁਝ ਮੁੱਦਿਆਂ ਤੇ ਹੋ ਸਕਦੀ ਹੈ, ਰਹਿੰਦੀ ਹੈ। ਜੀ, ਉਹ ਤਾਂ ਮੈਂ ਆਪਣੇ ਵਿਚਾਰ ਰੱਖਣ ਵਾਸਤੇ ਆਜ਼ਾਦ ਆ। ਕਈ ਵਾਰ ਆਪਾਂ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਆ, ਸਾਡੇ ਵਿਚਾਰਾਂ ਨਾਲੋਂ ਐਂਕਰ ਦੇ, ਤੁਹਾਡੇ ਹੋਸਟ ਦੇ ਵਿਚਾਰ ਜਿਹੜੇ ਉਹ ਵੱਖਰੇ ਹੁੰਦੇ ਨੇ, ਭਿੰਨ ਹੁੰਦੇ ਨੇ। ਜੀ, ਜੀ, ਅਸੀਂ ਇੱਕ ਦੂਜੇ ਨੂੰ ਦਲੀਲ ਦੇ ਸਕਦੇ ਹਾਂ। ਇਹ ਥੋੜੀ ਕਹਾਂਗੇ ਅਸੀਂ ਆਪਦੀ ਐਡੀਟਿੰਗ ਟੀਮ ਨੂੰ ਕਿ ਉਹਦੀ ਗੱਲ ਵਿੱਚੋਂ ਰੇਜ਼ ਕਰਦੇ, ਉਹਦੀ ਗੱਲ ਵਿੱਚੋਂ ਕੱਟ ਦੇ, ਨਹੀਂ। ਜੀ, ਜੀ, ਤਾਂ ਮਤਲਬ ਕਿ ਇਹੀ ਸੰਵਾਦ ਹੁੰਦਾ ਹੈ, ਇਹੀ ਸੰਵਾਦ ਦਾ ਸਵਾਦ ਹੁੰਦਾ ਹੈ। ਤਾਂ ਗੱਲ ਇਹ ਹੈ ਕਿ ਜੇ ਤੇ ਕੋਈ ਸਪੈਸੀਫਿਕ, ਮੰਨ ਲਓ ਕੋਈ ਇਸ ਤਰ੍ਹਾਂ ਦਾ ਕੋਈ ਕੰਟੈਂਟ ਹੈਗਾ ਹੈ ਜਿਹੜਾ ਕੋਈ ਹਿੰਸਾ ਨੂੰ ਉਕਸਾਉਂਦਾ ਹੈ ਜਾਂ ਭਾਈਚਾਰਿਆਂ ਦੇ ਵਿੱਚ ਕੋਈ ਦਵੈਸ਼ ਪੈਦਾ ਕਰਦਾ ਹੈ, ਠੀਕ ਹੈ, ਉਹਨੂੰ ਰਿਪੋਰਟ ਕਰਕੇ ਹਟਾਇਆ ਜਾ ਸਕਦਾ ਹੈ। ਪਰ ਜੇ ਜੀ, ਤੁਸੀਂ ਉਹਦੀ ਆੜ ਦੇ ਵਿੱਚ ਕੋਈ ਐਸਾ ਕੰਟੈਂਟ ਹੈ ਹੀ ਨਹੀਂ, ਕਿਉਂਕਿ ਸੁਖਪਾਲ ਖਹਿਰਾ ਇਹਨਾਂ ਦੀਆਂ ਗੱਡੀਆਂ ਵਾਲੇ ਮਾਮਲੇ ਦੇ ਵਿੱਚ ਇਹਨਾਂ ਨੂੰ ਬਹੁਤ ਕਸੂਤਾ ਫਸਾ ਚੁੱਕੇ ਆ। ਤਾਂ ਇਸ ਹੂੰ, ਕਰਕੇ ਮੈਨੂੰ ਲੱਗਦਾ ਹੈ ਕਿ ਜੇ ਕੋਈ ਇੱਕ ਅੱਧ, ਚਲੋ ਕਿਸੇ ਪੋਸਟ ਤੇ ਕੋਈ ਇਤਰਾਜ਼ ਹੈ, ਉਹਨੂੰ ਹਟਾਇਆ ਜਾ ਸਕਦਾ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ ਤੇ ਮੈਂ ਵੀ ਕਹਿਣਾ ਕਿ ਬਾਈ ਹੁਣ ਜੀ, ਬਹੁਤ ਥਾਵਾਂ ਤੇ ਤੁਹਾਨੂੰ ਪਤਾ ਸਾਡੇ ਵਰਗਿਆਂ ਨੂੰ ਗਾਲਾਂ ਕੱਢੀਆਂ ਜਾਂਦੀਆਂ, ਉਹ ਤਾਂ ਅਸੀਂ ਵੀ ਕਹਿੰਦੇ ਕਿ ਯਾਰ ਇਹਨਾਂ ਚੀਜ਼ਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ, ਹਟਾਇਆ ਜਾਣਾ ਚਾਹੀਦਾ। ਬਟ ਚਲੋ ਹੂੰ, ਕੋਈ ਗੱਲ ਨਹੀਂ ਹੈ। ਤਾਂ ਇਹ ਆ ਕਿ ਜਦੋਂ ਤੱਕ ਕੋਈ ਹਿੰਸਾ ਲਈ ਨਹੀਂ ਉਕਸਾ ਰਿਹਾ, ਜਦੋਂ ਤੱਕ ਕੋਈ ਇਹ ਸਿੱਧੇ ਤੌਰ ਤੇ ਦੋ ਭਾਈਚਾਰਿਆਂ ਦੇ ਵਿੱਚ ਪਾਟਕ ਨਹੀਂ ਪਾ ਰਿਹਾ, ਜੇ ਖਹਿਰਾ ਸਾਹਿਬ ਕੋਈ ਗੱਲ ਕਰਦੇ ਆ, ਆਲੋਚਨਾ ਕਰਦੇ ਆ ਜਾਂ ਪ੍ਰਵਾਸੀਆਂ ਦੇ ਮੁੱਦੇ ਤੇ ਆਪਣੀ ਗੱਲ ਰੱਖਦੇ ਆ, ਬਾਈ ਨਹੀਂ ਸਾਡੀ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਜਾਂ ਸਾਡੀ ਲੈਂਡ ਜਿਹੜੀ ਆ ਉਹ ਮੱਲੀ ਜਾ ਰਹੀ ਆ, ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਵਿਚਾਰਾਂ ਵਾਸਤੇ ਤੇ ਸਪੇਸ ਰਹਿਣਾ ਚਾਹੀਦਾ। ਪਰ ਤੁਹਾਨੂੰ ਹੂੰ, ਪਤਾ ਹੈ ਫੇਸਬੁੱਕ ਦਾ ਅੱਜ ਕੱਲ ਕੀ ਹਾਲ ਆ, ਇੰਸਟਾ ਉਹਨਾਂ ਕੋਲ ਆ, ਜਿਹੜੀ ਆ ਇੱਕ ਆਪਾਂ ਮੈਸੇਜਿੰਗ ਵਾਸਤੇ ਵਰਤਦੇ WhatsApp, ਉਹ ਉਹਨਾਂ ਜੀ, ਕੋਲ ਆ। ਤੋ ਬਿਲਕੁਲ ਜੁਕਰਪੁਰਗ ਤੇ ਇਹ ਇਹਨਾਂ ਦੇ ਥੱਲੇ ਲੱਗਾ ਪਿਆ ਬਿਲਕੁਲ ਮੋਦੀ ਹੋਰਾਂ ਦੇ। ਤੇ ਮੋਦੀ ਹੋਰਾਂ ਹੂੰ, ਦਾ ਕੰਮ ਕੀ ਆ ਕਿ ਉਹ ਸਟੇਟਾਂ ਜਿਵੇਂ ਭੇਜ ਦਿੰਦੀਆਂ, ਉਹਨਾਂ ਵੈਰੀਫਾਈ ਕਰਦੇ, ਨਾ ਲੈਣਾ ਨਾ ਦੇਣਾ, ਚੱਕ ਦਿੰਦੇ ਆ, ਨਾਲ ਦੀ ਨਾਲ ਕਹਿ ਦਿੰਦੇ ਫੇਸਬੁੱਕ ਨੂੰ ਚੱਕ ਦੇ ਬੱਲਿਆ ਕੰਮ। ਜੀ, ਕਿਹੜਾ ਕਰੂ ਡਿਬੇਟ ਤੇ ਕਿਹੜਾ ਉੱਥੇ ਸਿਰ ਅੜਾਊ, ਇਹੀ ਕੁਝ ਹੁੰਦਾ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ।